ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪ ਰਾਹੀਂ, ਟੈਲੀਫੋਨ ਰਾਹੀਂ, ਫੇਸਬੁੱਕ ਰਾਹੀਂ, ਘਰਾਂ 'ਚ ਰੇਡੀਓ ਸੈੱਟ ਤੇ ਜਿੱਦਾਂ ਵੀ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ, ਆਪ ਸਭ ਦੇ ਪਰਿਵਾਰਾਂ ਨੂੰ, ਸਮੂਹ ਜਗਤ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ, ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਪਰਮਾਤਮਾ ਆਪ ਸਭ ਦੇ ਉੱਤੇ ਮਿਹਰ ਭਰੇ ਹੱਥ ਬਣਾ ਕੇ ਰੱਖੇ। ਤੇ ਆਓ ਆਪਾਂ ਇਹੀ ਕੋਸ਼ਿਸ਼ ਕਰੀਏ ਜਿਹੜਾ ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਥ ਦੀ ਸਿਰਜਣਾ ਕੀਤੀ ਆ, ਜਿਹੜਾ ਇਸ ਪੰਥ ਨੂੰ ਪ੍ਰਗਟ ਕੀਤਾ, ਖਾਲਸਾ ਪੰਥ ਨੂੰ ਪ੍ਰਗਟਾਇਆ ਸੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ, ਆਪਾਂ ਉਸ ਮਾਰਗ ਦੇ ਉੱਤੇ ਚੱਲ ਸਕੀਏ। ਪਰਮਾਤਮਾ ਅੱਗੇ ਹੀ ਆਪਾਂ ਅਰਦਾਸ ਕਰਦੇ ਹਾਂ। ਤੇ ਇੱਕ ਵਾਰੀ ਫਿਰ ਸਮੂਹ ਪੰਜਾਬੀ ਰੇਡੀਓ USA ਦੇ ਅਦਾਰੇ ਵੱਲੋਂ, ਸਮੂਹ ਟੀਮ ਵੱਲੋਂ ਆਪ ਸਭ ਨੂੰ ਵਿਸਾਖੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ, ਬਹੁਤ ਬਹੁਤ ਆਪ ਸਭ ਨੂੰ ਮੁਬਾਰਕਾਂ ਹੋਣ ਜੀ। ਬਿਲਕੁਲ, ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਹਿਰ ਹੈਗੇ ਆ ਉੱਥੇ ਨਗਰ ਕੀਰਤਨ ਨਿਕਲ ਰਹੇ ਹੈਗੇ ਆ ਖਾਲਸੇ ਦੇ ਜਨਮ ਦਿਨ ਦੇ ਸੰਬੰਧ ਦੇ ਵਿੱਚ। ਤੇ ਸਾਡੀ ਪੰਜਾਬੀ ਰੇਡੀਓ USA ਦੀ ਟੀਮ ਵੀ ਕੱਲ ਨੂੰ ਜਿਹੜਾ ਸਿਲਮਾ ਦੇ ਵਿੱਚ ਨਗਰ ਕੀਰਤਨ ਆ ਉੱਥੇ ਪਹੁੰਚੂਗੀ, ਉੱਥੇ ਜ਼ਰੂਰ ਆ ਕੇ ਮਿਲਿਓ ਜੀ। ਬਿਲਕੁਲ ਜੀ, ਉੱਥੇ ਆਪ ਸਭ ਨੂੰ ਪਤਾ ਹੈ ਵੀ ਹਰ ਸਾਲ ਜਿਹੜਾ ਵਿਸ਼ਾਲ ਨਗਰ ਕੀਰਤਨ ਹੁੰਦਾ ਆ, ਜਿਹੜਾ ਫਰੈਜ਼ਨੋ, ਸੈਲਮਾ, ਇਰਦ ਗਿਰਦ ਦੇ ਜਿੰਨੇ ਵੀ ਨੇੜੇ ਜਿਹੜੇ ਇਲਾਕੇ ਨੇ, ਸੋ ਉੱਥੇ ਜ਼ਰੂਰ ਜਿਹੜਾ ਜੀ ਪਹੁੰਚਿਓ। ਕੱਲ੍ਹ ਪੰਜਾਬੀ ਰੇਡੀਓ USA ਦੀ ਟੀਮ ਹੋਊਗੀ, ਜਿਹੜਾ ਜੀ ਟੈਂਟ ਲੱਗਾ ਹੋਊਗਾ ਉੱਥੇ ਸਟਾਲ ਪੰਜਾਬੀ ਰੇਡੀਓ USA ਦਾ ਹੋਵੇਗਾ, ਅਤੇ ਤੁਸੀਂ ਆ ਕੇ ਜ਼ਰੂਰ ਮਿਲ ਕੇ ਜਾਣਾ। ਆਪਣੀ ਫੀਡਬੈਕ ਜਿਹੜੀ ਜੀ ਜ਼ਰੂਰ ਤੁਸੀਂ ਦੇ ਕੇ ਜਾਣੀ ਆ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਆਪਣੀਆਂ ਅੱਜ ਦੀਆਂ ਖਬਰਾਂ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ। ਕੱਲ੍ਹ ਕਾਫੀ ਵੱਡੀ ਜਿਹੜੀ ਉਥਲ ਪੁਥਲ ਆਪਾਂ ਕਹਿ ਰਹੇ ਵੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਦੇਖੀ ਗਈ। ਕੱਲ੍ਹ ਜਦ ਰਾਸ਼ਟਰਪਤੀ ਟਰੰਪ ਨੇ ਚੁੱਪ ਚੁਪੀਤੇ ਸੀਰੀਆ ਦੇ ਉੱਤੇ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਹਮਲਾ ਕੀਤਾ, ਏਅਰ ਸਟਰਾਈਕਸ ਜਿਹੜੀਆਂ ਉਹਨਾਂ ਨੇ ਉਸ ਦੇ ਉੱਤੇ ਕੀਤੀਆਂ। ਇਹ ਨਤੀਜਾ ਏਅਰ ਸਟਰਾਈਕ ਦਾ, ਇਹ ਚੜ੍ਹਾਈ ਕਰਨ ਦਾ ਮਕਸਦ ਇਸ ਦੇ ਪਿੱਛੇ ਇਹੀ ਸੀਗਾ ਵੀ ਜਿਹੜਾ ਸੀਰੀਆ ਦਾ ਬਸ਼ਰ ਅਲ ਅਸਾਦ ਆ, ਜਿਸ ਨੂੰ ਕਿ ਰਸ਼ੀਆ ਦੀ ਪਿੱਛੋਂ ਥਾਪੜਾ ਮਿਲਿਆ ਹੋਇਆ ਆ, ਉਹਨਾਂ ਨੇ ਆਪਣੇ ਹੀ ਨਾਗਰਿਕਾਂ ਦੇ ਉੱਤੇ ਜੋ ਕਿ ਉਸ ਦਾ ਵਿਰੋਧ ਕਰਦੇ ਨੇ, ਉਹਨਾਂ ਦੇ ਉੱਤੇ ਜਿਹੜੇ ਰਸਾਇਣਿਕ ਜਿਹੜੀ ਗੈਸ ਆ ਉਸ ਦੀ ਵਰਤੋਂ ਕੀਤੀ, ਤੇ ਜਿਸ ਦੇ ਵਿੱਚ ਬੱਚੇ, ਬਜ਼ੁਰਗ, ਔਰਤਾਂ, ਉਹਨਾਂ ਨੂੰ ਉਹਨਾਂ ਦੀ ਜਿਹੜੀ ਤੜਪ ਕੇ ਜਿਹੜੀ ਉਹ ਮੌਤ ਹੋਈ ਸੀ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਉਹਨਾਂ ਨੇ ਇਸੇ ਤਰੀਕੇ ਦਾ ਜਿਹੜਾ ਹਮਲਾ ਕੀਤਾ ਸੀ। ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਨੇ ਇੱਕ ਉਹ ਦੇਸ਼ ਵੱਲੋਂ ਕਹਿ ਸਕਦੇ ਵੀ ਇਕੱਲੇ ਅਮਰੀਕਾ ਵੱਲੋਂ ਆਪਣੇ ਪੱਧਰ ਦੇ ਉੱਤੇ 59 ਟੋਮਾਹੌਕ ਮਿਜ਼ਾਈਲਸ ਜਿਹੜੀਆਂ ਆ ਉਸ ਦੇ ਨਾਲ ਜਿਹੜੀਆਂ ਸੀਰੀਆ ਦੇ ਵੱਖ-ਵੱਖ ਹਵਾਈ ਜਿਹੜੇ ਫੌਜੀ ਜਿਹੜੇ ਅੱਡੇ ਆ ਉਹਨਾਂ ਦੇ ਉੱਤੇ ਜਿਹੜਾ ਹਮਲਾ ਕੀਤਾ ਸੀ। ਪਰ ਕੱਲ੍ਹ ਦੇ ਇਸ ਹਮਲੇ ਦੇ ਵਿੱਚ ਅਮਰੀਕਾ ਦੇ ਨਾਲ ਇਕੱਲਾ ਅਮਰੀਕਾ ਨਹੀਂ, ਇਹ ਇੱਕ ਹਿਸਾਬ ਦੇ ਨਾਲ ਨਾਟੋ ਦੇ ਜਿਹੜੇ ਹੋਰ ਮੁਲਕ ਜਿਸ ਦੇ ਵਿੱਚ ਫਰਾਂਸ ਅਤੇ UK, ਉਹਨਾਂ ਨੇ ਮਿਲ ਕੇ ਜਿਹੜੇ ਤਿੰਨਾਂ ਮੁਲਕਾਂ ਦੇ ਵੱਲੋਂ ਇਸ ਸੀਰੀਆ ਨੂੰ ਇੱਕ ਸਬਕ ਸਿਖਾਉਣ ਦੇ ਲਈ ਜਿਹੜਾ ਉਹਨਾਂ ਦੀ ਕੈਪੀਟਲ ਡਮੈਸਕਸ ਉਸ ਦੇ ਉੱਤੇ ਜਿਹੜਾ ਹਮਲਾ ਇਸ ਤਰੀਕੇ ਨਾਲ ਕੀਤਾ ਜੀ। ਪਹਿਲੇ ਦਿਨ ਤੋਂ ਹੀ ਈਵਨ ਦੋ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਉਹ ਚਾਹੁੰਦੇ ਨਹੀਂ ਵੀ ਸਾਡਾ ਜਿਹੜਾ ਮੁਲਕ ਹੈ ਕਿਸੇ ਤਰ੍ਹਾਂ ਨਾਲ ਕਿਸੇ ਵੀ ਲੜਾਈ ਝਗੜੇ 'ਚ ਫਸੇ। ਉਹਨਾਂ ਦੇ ਪਰ ਬਿਆਨਬਾਜ਼ੀ ਜ਼ਰੂਰ ਕਾਫੀ ਸਖਤ ਆਉਂਦੀ ਰਹੀ ਆ, ਚਾਹੇ ਉਹ ਨਾਰਥ ਕੋਰੀਆ ਹੋਵੇ, ਰਸ਼ੀਆ ਹੋਵੇ ਜਾਂ ਚਾਈਨਾ ਹੋਵੇ। ਪਰ ਕਿਉਂਕਿ ਹੁਣ ਇੰਟਰਨਲੀ ਵੀ ਕਈ ਰਿਪਬਲਿਕਨ ਸੈਨੇਟਰ, ਖਾਸ ਕਰਕੇ ਜਿਹੜੇ ਸੈਨੇਟਰ ਜੌਨ ਮਕੇਨ ਆ, ਉਹ ਤਾਂ ਓਪਨਲੀ ਪ੍ਰੈਜ਼ੀਡੈਂਟ ਟਰੰਪ ਦੇ ਉਲਟ ਬਹੁਤ ਬੋਲੇ ਸੀ ਪਈ ਇਨੋਸੈਂਟ ਲੋਕ ਮਾਰੇ ਜਾ ਰਹੇ ਹੈਗੇ ਆ ਤੇ ਜਿਹੜਾ ਅਮਰੀਕਾ ਆ ਉਹ ਕੁਛ ਕਰ ਨਹੀਂ ਰਿਹਾ ਹੈਗਾ। ਸੋ ਉਹਦੇ ਸੰਬੰਧ ਦੇ ਵਿੱਚ ਕਾਫੀ ਦਿਨਾਂ ਤੋਂ ਜਿਹੜਾ ਪ੍ਰੈਸ਼ਰ ਬਣਿਆ ਹੋਇਆ ਸੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ, ਤੇ ਫਿਰ ਉਹਨਾਂ ਨੇ ਹੁਣ ਰਲ ਕੇ ਜਿਹੜਾ ਇਹ ਜ਼ਰੂਰ ਵਧੀਆ ਗੱਲ ਹੋਈ ਆ ਵੀ ਜਿਹੜਾ UK ਵੀ ਨਾਲ ਸੀ, ਫਰਾਂਸ ਵੀ ਨਾਲ ਸੀ, ਤੇ ਤਿੰਨਾਂ ਮੁਲਕਾਂ ਨੇ ਰਲ ਕੇ ਜਿਹੜਾ ਮਿਸਾਈਲ ਦੇ ਨਾਲ ਜਿੱਥੇ ਵੀ ਕਹਿੰਦੇ ਉਹਨਾਂ ਦੇ ਕੈਮੀਕਲ ਸੀਗੇ, ਜਿਹੜੀਆਂ ਫੈਕਟਰੀਆਂ ਸੀਆਂ, ਉਹਨਾਂ ਨੂੰ ਡਿਸਟਰੋਏ ਕਰਨ ਦੀ ਟਰਾਈ ਕੀਤੀ ਹੈਗੀ। ਹਾਂ, ਕਾਫੀ ਕਹਿੰਦੇ ਕਾਫੀ ਜਿਹੜੇ ਸੀਗੇ, ਪਰ ਉਹਨਾਂ ਦੇ ਵਿੱਚੋਂ ਕੁਛ ਕੁ ਜਿਹੜੀਆਂ ਉਹ ਚੁਣੀਆਂ ਗਈਆਂ ਆ। ਤੇ ਹੁਣੇ ਥੋੜਾ ਚਿਰ ਪਹਿਲਾਂ UN ਦੇ ਵਿੱਚ ਇੱਕ ਜਿਹੜੀ ਐਮਰਜੈਂਸੀ ਜਿਹੜੀ ਮੀਟਿੰਗ ਆ ਸਿਕਿਉਰਿਟੀ ਕਾਉਂਸਲ ਦੀ ਜਿਹੜੀ ਉਹ ਬੁਲਾਈ ਗਈ ਆ। ਉੱਥੇ ਜਿਹੜੇ US ਦੇ ਵੱਲੋਂ ਅੰਬੈਸਡਰ ਨੇ ਨਿੱਕੀ ਹੇਲੀ, ਉਹਨਾਂ ਨੇ ਜਿਹੜਾ ਇੱਕ ਵਾਰੀ ਫੇਰ ਨਾਲ ਦੇ ਨਾਲ ਚੇਤਾਵਨੀ ਦੇ ਦਿੱਤੀ ਹੈ ਸੀਰੀਆ ਨੂੰ ਵੀ ਕਹਿੰਦੇ ਅਮਰੀਕਾ ਦੀਆਂ ਜਿਹੜੀਆਂ ਮਿਜ਼ਾਈਲਾਂ ਆ ਉਹ ਲੌਕਡ ਐਂਡ ਲੋਡਡ ਆ, ਜਿੱਦਾਂ ਰਾਸ਼ਟਰਪਤੀ ਟਰੰਪ ਬੋਲਦੇ ਹੁੰਦੇ ਆ ਆਪਣੇ ਟਵੀਟਾਂ ਦੇ ਉੱਤੇ, ਉਸੇ ਤਰੀਕੇ ਨਾਲ ਕਿਹਾ ਵੀ ਲੌਕਡ ਐਂਡ ਲੋਡਡ ਆ। ਜੇ ਸੀਰੀਆ ਨੇ ਮੁੜ ਕੇ ਦੁਬਾਰਾ ਇਸ ਤਰੀਕੇ ਦਾ ਕਿਤੇ ਵੀ ਰਸਾਇਣਿਕ ਹਮਲਾ ਗੈਸ ਦੇ ਨਾਲ ਕਰਨ ਦੀ ਜਿਹੜੀ ਉਹਨਾਂ ਨੇ ਸੋਚੀ ਵੀ ਜਾਂ ਇੱਕ ਹਿਸਾਬ ਦੇ ਨਾਲ ਜੇ ਕੋਸ਼ਿਸ਼ ਕੀਤੀ, ਸੋ ਕਾਫੀ ਇੱਕ ਹਿਸਾਬ ਦੇ ਨਾਲ ਮਾਹੌਲ ਜਿਹੜਾ ਉਹ ਗਰਮਾ ਗਿਆ ਆ। ਤੇ ਇੱਕ ਜਿਹੜੇ ਮੈਂ ਦੇਖ ਰਿਹਾ ਸੀ ਓਵਰਆਲ ਸਾਰੇ ਪਾਸੇ ਜਿਹੜੇ ਆ ਇਹ ਜਿਹੜਾ ਐਕਸ਼ਨ ਕੀਤਾ ਗਿਆ ਆ ਰਾਸ਼ਟਰਪਤੀ ਟਰੰਪ ਵੱਲੋਂ ਆਪਣੇ ਐਲਾਈਜ਼ ਦੇ ਨਾਲ ਮਿਲ ਕੇ,
ਉਹਦੀ ਕਿਤੇ ਨਾ ਕਿਤੇ ਜਿਹੜੀ ਪ੍ਰੋੜਤਾ ਹੀ ਕੀਤੀ ਜਾ ਰਹੀ ਹੈ। ਸਾਰੇ ਜਣਿਆਂ ਨੇ ਕਿਹਾ ਵੀ ਇਹ ਬਸ਼ਰ ਅਲ ਅਸਾਦ ਨੂੰ ਜਿਹੜਾ ਸਬਕ ਸਿਖਾਉਣਾ ਬਹੁਤ ਜ਼ਰੂਰੀ ਸੀ, ਬਹੁਤ ਲਾਜ਼ਮੀ ਸੀਗਾ, ਕਿਉਂਕਿ ਇਹ ਬਹੁਤ ਜ਼ਿਆਦਾ ਇਹਦੇ ਪਰ ਜਿਹੜੇ ਇੱਕ ਹਿਸਾਬ ਦੇ ਨਾਲ ਨਿਕਲਦੇ ਆ ਰਹੇ ਸੀ, ਕੁਤਰਨੇ ਜਿਹੜੇ ਕਿਤੇ ਨਾ ਕਿਤੇ ਜਿਹੜੇ ਉਹ ਜ਼ਰੂਰੀ ਸੀ, ਕਿਉਂਕਿ ਉੱਥੋਂ ਦੇ ਲੋਕਾਂ ਦਾ, ਉੱਥੋਂ ਦੇ ਨਾਗਰਿਕਾਂ ਦਾ ਬਹੁਤ ਹੀ ਜ਼ਿਆਦਾ ਜਿਹੜਾ ਉਹ ਘਾਣ ਆ ਉੱਥੇ ਕਰ ਰਿਹਾ ਹੈ। ਜੀ ਬਿਲਕੁਲ। ਇਹਦੇ ਸੰਬੰਧ ਦੇ ਵਿੱਚ ਜਨਰਲ ਜੋਸ਼ਪ ਡਨਫੋਰਡ ਜਿਹੜੇ ਹੈਗੇ ਆ, ਚੇਅਰਮੈਨ ਆਫ ਜੁਆਇੰਟ ਚੀਫ ਆਫ ਸਟਾਫ, ਉਹਨਾਂ ਨੇ ਇਹ ਕਿਹਾ ਵੀ 3 ਟਾਰਗੇਟ ਜਿਹੜੇ ਆ US ਵੱਲੋਂ ਕੀਤੇ ਗਏ, ਜਿਹਦੇ ਵਿੱਚ ਇੱਕ ਸਾਇੰਟੀਫਿਕ ਰਿਸਰਚ ਸੈਂਟਰ ਸੀ ਜਿਹੜਾ ਕਿ ਡਮਾਸਕਸ ਦੇ ਲਾਗੇ ਹੈਗਾ। ਇਸੇ ਤਰ੍ਹਾਂ ਕੈਮੀਕਲ ਵੈਪਨ ਸਟੋਰੇਜ ਫੈਸਿਲਿਟੀ ਹੈਗੀ ਆ ਵੈਸਟ ਆਫ ਹੋਮਸ, ਤੇ ਸਟੋਰੇਜ ਫੈਸਿਲਿਟੀ ਹੈਗੀ ਆ, ਤੇ ਹੋਰ ਕਮਾਂਡ ਪੋਸਟ ਜਿਹੜੀਆਂ ਹੋਮਸ ਜਿਹੜਾ ਟਾਊਨ ਹੈਗਾ ਉਹਦੇ ਲਾਗੇ ਹੈਗੀਆਂ ਆ। ਜੀ ਜੀ। ਇਸ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੀ ਖਬਰ ਆਈ ਆ ਵੀ ਕਹਿੰਦੇ 40 ਜਿਹੜੀਆਂ ਸਰਫੇਸ ਜਿਹੜੀਆਂ ਹਾਂ ਵੀ ਉਹਨਾਂ ਨੇ ਜਿਹੜੀਆਂ ਮਿਜ਼ਾਈਲਾਂ ਛੱਡੀਆਂ ਵੀ ਸੀਗੀਆਂ ਉਹਨਾਂ ਨੇ ਜਵਾਬੀ ਕਾਰਵਾਈ ਦੇ ਵਿੱਚ, ਪਰ ਕਹਿੰਦੇ ਕਿਸੇ ਵੀ ਤਰੀਕੇ ਦਾ ਕੋਈ ਫਰਕ ਇੱਧਰ ਨਹੀਂ ਪਿਆ। ਤੇ ਪਿਛਲੀ ਵਾਰ ਦੇ ਨਾਲੋਂ ਕਹਿੰਦੇ ਜ਼ਿਆਦਾ ਵੱਡਾ ਜਿਹੜਾ ਹਮਲਾ ਆ 59 ਮਿਜ਼ਾਈਲਾਂ ਦੇ ਨਾਲੋਂ ਜ਼ਿਆਦਾ ਹਮਲਾ ਜਿਹੜਾ ਆ ਉਹ ਤਗੜਾ ਕੀਤਾ ਗਿਆ। ਬੈਕ ਚੈਨਲਿੰਗ ਜਿਹੜੀ ਆ ਉਹ ਕੀਤੀ ਗਈ ਸੀਗੀ ਪਹਿਲੋਂ ਹੀ ਰਸ਼ੀਆ ਵਾਲਿਆਂ ਨੂੰ ਵੀ ਜਿਹੜਾ ਏਅਰ ਜਿਹੜੀ ਸਟ੍ਰਾਈਕ ਕਰਨੀਆਂ ਆ ਉਹ ਜਿਹੜੇ ਕੱਲ ਜਰਨਲ ਸੀਗੇ ਉਹਨਾਂ ਨੇ ਦੱਸਿਆ, ਜਰਨਲ ਜਿਹੜੇ ਮੈਟਿਸ ਵੀ ਆਏ ਸੀਗੇ ਉਹਨਾਂ ਨੇ ਵੀ ਜਿਹੜੀ ਗੱਲਬਾਤ ਕੀਤੀ ਆ ਜੋ ਕਿ ਡਿਫੈਂਸ ਦੇ ਸਕੱਤਰ ਨੇ, ਤੇ ਉਹ ਉਹਨਾਂ ਨੇ ਜਿਹੜਾ ਪਹਿਲਾਂ ਕਲੀਅਰ ਕਰ ਦਿੱਤਾ ਸੀ ਵੀ ਰਸ਼ੀਅਨਸ ਨੂੰ ਅਸੀਂ ਦੱਸਿਆ ਸੀਗਾ ਵੀ ਅਸੀਂ 에ਅਰ ਸਟ੍ਰਾਈਕਸ ਕਰਨੀਆਂ, ਪਰ ਇਹ ਨਹੀਂ ਦੱਸਿਆ ਸੀਗਾ ਵੀ ਕਿੱਥੇ ਕਰਨੀਆਂ ਆ। ਸੋ ਡੀ ਐਸਕੇਲੇਸ਼ਨ ਜਿਹੜੀ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਜਿਹੜੀ ਬੈਕ ਚੈਨਲਿੰਗ ਦੇ ਜ਼ਰੀਏ ਪਹਿਲਾਂ ਹੀ ਕਰ ਦਿੱਤੀ ਸੀ ਵੀ ਰਸ਼ੀਆ ਦੇ ਨਾਲ ਕਿਸੇ ਤਰੀਕੇ ਦੇ ਨਾਲ ਕੋਈ ਕਹਿ ਲਓ ਵੀ ਲੜਾਈ ਨਾ ਇੱਕ ਹਿਸਾਬ ਨਾਲ ਸ਼ੁਰੂ ਹੋ ਜਾਵੇ, ਜੇ ਉਹਨਾਂ ਦੇ ਫੌਜੀ ਇਸ ਤਰੀਕੇ ਨਾਲ ਕੋਈ ਅਜਿਹੀ ਕਾਰਵਾਈ ਦੇ ਵਿੱਚ ਮਾਰੇ ਜਾਂਦੇ ਆ ਤੇ ਉਹ ਜ਼ਿਆਦਾ ਫਿਰ ਰੌਲਾ ਪੈਂਦਾ ਆ। ਬਿਲਕੁਲ। ਤੇ ਜਿਹੜਾ ਰਸ਼ੀਆ ਆ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜੇ US ਜਿਹੜਾ ਆ ਕਿਸੇ ਤਰ੍ਹਾਂ ਦੀ ਵੀ ਜਿਹੜੀ ਮਿਸਾਈਲ ਛੱਡੂਗਾ ਤੇ ਅਸੀਂ ਉਹਨੂੰ ਰੋਕਾਂਗੇ। ਤੇ ਪਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਸਟੈਂਡ ਬੜਾ ਸਖਤ ਲਿਆ। ਉਹਨਾਂ ਨੇ ਤਾਂ ਜਿਹੜਾ ਅਸਾਦ ਉੱਥੇ ਦਾ ਪ੍ਰੈਜ਼ੀਡੈਂਟ ਹੈਗਾ ਸੀਰੀਆ ਦਾ, ਉਹਨੂੰ ਇੱਥੇ ਤੱਕ ਕਿਹਾ ਵੀ ਉਹ ਐਨੀਮਲ ਅਸਾਦ ਆ, ਤੇ ਨਾਲ ਦੀ ਨਾਲ ਉਹਨਾਂ ਨੇ ਰਸ਼ੀਆ ਤੇ ਈਰਾਨ ਦੇ ਉੱਤੇ ਵੀ ਕਾਫੀ ਜਿਹੜਾ ਆਪਣਾ ਗੁੱਸਾ ਝਾੜਿਆ ਸੀ। ਜੀ ਬਿਲਕੁਲ। ਜਨਰਲ ਜਿਹੜੇ ਮੈਟਿਸ ਉਹਨਾਂ ਨੇ ਦੱਸਿਆ ਵੀ ਰਸ਼ੀਆ ਦੇ ਦੁਆਰਾ ਕਿਸੇ ਤਰੀਕੇ ਦੀ ਬਾਤ ਦੇ ਵਿੱਚ ਉਹਨਾਂ ਨੇ ਕੋਈ ਹਰਕਤ ਨਹੀਂ ਕੀਤੀ, ਫੌਜੀ ਹਰਕਤ ਨਹੀਂ ਕੀਤੀ। ਇਥੋਂ ਇਹ ਪਤਾ ਲੱਗਦਾ ਹੈ ਵੀ ਅਮਰੀਕਾ ਤੇ ਰਸ਼ੀਆ ਦੇ ਇਸ ਤਰੀਕੇ ਦੇ ਨਾਲ ਕੋਈ ਵਾਰ ਵਾਲਾ ਕ੍ਰਾਈਸਿਸ ਜਿਹੜਾ ਆ ਉਹ ਨਹੀਂ ਬਣੂਗਾ। ਪਰ ਜਿਹੜੇ ਜਨਰਲ ਮੈਟਿਸ ਆ, ਇੱਕ ਚੀਜ਼ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਇਹ ਆ ਰਹੀ ਸੀ ਕਿ ਵੀ ਰਾਸ਼ਟਰਪਤੀ ਟਰੰਪ ਚਾਹੁੰਦੇ ਸੀ ਵੀ ਹੋਰ ਵੀ ਵੱਡਾ ਜਾਂ ਮਲਟੀਪਲ 에ਅਰ ਸਟ੍ਰਾਈਕਸ ਜਿਹੜੀਆਂ ਆ ਉਹ ਜ਼ਿਆਦੀਆਂ ਜਿਹੜੀਆਂ ਵੇਵਸ ਦੇ ਵਿੱਚ ਕੀਤੀਆਂ ਜਾਣ, ਪਰ ਜਨਰਲ ਮੈਟਿਸ ਜਿਹੜੇ ਉਹ ਇਸ ਤਰੀਕੇ ਨਾਲ ਨਹੀਂ ਸੀ ਚਾਹੁੰਦੇ। ਕਹਿੰਦੇ ਇੱਕ ਵਨ ਟਾਈਮ ਐਕਸ਼ਨ ਜਿਹੜਾ ਆ ਉਸ ਤਰੀਕੇ ਦੇ ਨਾਲ ਜਿਹੜਾ ਆਪਾਂ ਕਰਾਂਗੇ, ਜੇ ਦੁਬਾਰਾ ਇਦਾਂ ਦੀ ਨੌਬਤ ਆਉਂਦੀ ਆ ਤੇ ਫਿਰ ਆਪਾਂ ਜਿਹੜੇ ਇਸ ਹਮਲੇ ਨੂੰ ਹੋਰ ਤੇਜ਼ ਤੇ ਹੋਰ ਜ਼ਿਆਦਾ ਜਿਹੜਾ ਹੈ ਉਹ ਆਪਾਂ ਕਰ ਸਕਦੇ ਆ। ਕਿਤੇ ਨਾ ਕਿਤੇ ਬ੍ਰੇਕਾਂ ਜਿਹੜੀਆਂ ਜਨਰਲ ਮੈਟਿਸ ਆ ਉਹਨਾਂ ਨੇ ਇਸ ਪੂਰੇ ਜਿਹੜੇ ਅਟੈਕ ਦੇ ਵਿੱਚ ਉਹਨਾਂ ਨੇ ਲਾ ਕੇ ਰੱਖੀਆਂ, ਕੰਟਰੋਲ ਰੱਖੀਆਂ। ਇੱਕ ਚੀਜ਼ ਜਿਹੜੀ ਹੋਰ ਦੇਖੀ ਗਈ ਸੀ, ਜਿਹੜੀ ਸਾਰਿਆਂ ਨੇ ਦੇਖੀ ਆ, ਵੀ ਜਦੋਂ ਰਾਸ਼ਟਰਪਤੀ ਟਰੰਪ ਸੰਬੋਧਨ ਕਰ ਰਹੇ ਸੀਗੇ ਸਾਰਿਆਂ ਨੂੰ ਇਹ ਸਟ੍ਰਾਈਕਸ ਕਰਨ ਤੋਂ ਬਾਅਦ ਚ ਲਾਗੇ ਜਿਹੜਾ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ ਵੀ ਜਿਹੜਾ ਕੈਮਰੇ ਦੇ ਵਿੱਚ ਤਾਂ ਨਹੀਂ ਸੀਗਾ, ਜਿਹੜੇ ਉੱਥੇ ਪੱਤਰਕਾਰ ਆ ਉਹ ਦੱਸਦੇ ਸੀਗੇ ਵੀ ਉਹ ਸਾਈਡ ਤੇ ਖੜਾ ਸੀ, ਤੇ ਉਸੇ ਨੇ ਹੀ ਜਿਹੜੀ ਸਪੀਚ ਆ ਉਹਨਾਂ ਦੀ ਉਹ ਤਿਆਰ ਕੀਤੀ ਸੀ, ਤੇ ਕਹਿੰਦਾ ਲਾਈਨ ਬਾਈ ਲਾਈਨ ਨਾਲ ਜਿਹੜੇ ਰਾਸ਼ਟਰਪਤੀ ਟਰੰਪ ਦੇ ਉੱਤੇ ਨਾਲ ਉਹ ਪੜ੍ਹ ਰਿਹਾ ਸੀ। ਸੋ ਕਿਤੇ ਨਾ ਕਿਤੇ ਉਹਦੇ ਜਿਹੜੀ ਨੈਸ਼ਨਲ ਜਿਹੜੇ ਐਡਵਾਈਜ਼ਰ ਆ ਜੌਨ ਬੋਲਟਨ, ਉਹਨਾਂ ਦੀ ਪਾਲਿਸੀ ਦਾ ਅਸਰ ਜਿਹੜਾ ਆ ਉਹ ਕਾਫੀ ਇਸ ਪੂਰੇ ਘਟਨਾ ਚੱਕਰ ਦੇ ਵਿੱਚ ਨਜ਼ਰ ਆਉਂਦਾ। ਬਿਲਕੁਲ। ਜਿਹੜੇ ਜੌਨ ਬੋਲਟਨ ਆ ਬਹੁਤ ਇੱਕ ਤਰ੍ਹਾਂ ਨਾਲ ਖੁੰਡ ਪੋਲੀਟੀਸ਼ੀਅਨ ਹੈਗੇ ਆ, ਪੁਰਾਣੇ ਜਿਹੜੇ ਉਹ USA ਦੇ UN ਦੇ ਇਨਵੈਸਟਰ ਰਹੇ ਤੇ ਅੰਬੈਸਡਰ ਰਹੇ ਆ, ਤੇ ਨਾਲ ਕੀ ਆ ਵੀ ਉਹ TV ਪਰਸਨੈਲਿਟੀ ਹੈਗੇ ਆ, ਫੌਕਸ ਦੇ ਨਿਊਜ਼ ਕੰਟਰੀਬਿਊਟਰ ਸੀਗੇ, ਬਹੁਤ ਵਧੀਆ ਜਿੱਦਾਂ ਬੁਲਾਰੇ ਹੈਗੇ ਆ, ਤੇ ਜਿੱਦਾਂ ਉਹਨਾਂ ਨੂੰ ਗਰਮ ਸੰਭਾਲ ਆ ਬੇਸਿਕਲੀ ਆਪਾਂ ਕਹਿ ਸਕਦੇ, ਪਰ ਉਹ ਜਦੋਂ ਬੋਲਦੇ ਬੜੇ ਠੰਡੇ ਗੱਲ ਨਾਲ ਬੋਲਦੇ ਆ। ਤੇ ਇਹਦੇ ਸੰਬੰਧ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਫਰਾਈਡੇ ਕਿਹਾ ਵੀ ਮੈਂ ਸਟਿਲ ਕਮਿਟਡ ਆ ਵੀ ਜਿਹੜੇ US ਟਰੂਪਸ ਹੈਗੇ ਆ ਉਹਨਾਂ ਨੂੰ ਆਪਾਂ ਵਾਪਸ ਜਲਦੀ ਤੋਂ ਜਲਦੀ ਲਿਆਉਣਾ ਹੈਗਾ ਜਦੋਂ ਇਸਲਾਮਿਕ ਸਟੇਟ ਦੀ ਹਾਰ ਹੋ ਜਾਏ। ਤੇ ਪਰ ਉਹਨਾਂ ਨੇ ਇਹ ਵੀ ਬੇਨਤੀ ਕੀਤੀ ਆ ਵੀ ਜਿੰਨੇ ਵੀ ਜਿਹੜੇ ਉਸ ਏਰੀਆ ਰੀਜਨ ਦੇ ਮੁਲਕ ਹੈਗੇ ਆ ਜਾਂ ਹੋਰ ਦੁਨੀਆ ਦੇ ਮੁਲਕ ਆ ਉਹਨਾਂ ਨੂੰ ਰਲ ਮਿਲ ਕੇ ਜਿਹੜਾ ਆ ਉੱਥੋਂ ਜਿਹੜਾ ਆ ਜਿਹੜੇ ਇੱਕ ਤਰ੍ਹਾਂ ਨਾਲ ਬੁਰੇ ਲੋਕ ਆ, ਅਸਾਦ ਟਾਈਪ ਦੇ ਜਿਹੜੇ ਡਿਕਟੇਟਰ ਆ, ਉਹਨਾਂ ਨੂੰ ਰਿਮੂਵ ਕਰਨਾ ਚਾਹੀਦਾ ਹੈਗਾ। ਜੀ ਬਿਲਕੁਲ। ਅਮਰੀਕਾ ਦੀ ਕਾਫੀ ਜਿਹੜੀ ਕੋਸ਼ਿਸ਼ ਇਸ ਟਾਈਮ ਲੱਗੀ ਹੋਈ ਆ ਵੀ ਉੱਥੇ ਕਿਸੇ ਨਾ ਕਿਸੇ ਤਰੀਕੇ ਨਾਲ ਤਖਤਾ ਜਿਹੜਾ ਆ
ਉਹ ਪਲਟਿਆ ਜਾਵੇ, ਪਰ ਬਸ਼ਰ ਅਲ ਅਸਾਦ ਨੂੰ ਜਿਹੜੇ ਉੱਥੋਂ ਦੀ ਆਪਣੀ ਕਹਿ ਲਓ ਵੀ ਪੂਰੇ ਪ੍ਰਸ਼ਾਸਨ ਦੇ ਉੱਤੇ, ਉਹਦੀ ਸਰਕਾਰ ਦੇ ਉੱਤੇ ਕਬਜ਼ਾ ਆ, ਤੇ ਉੱਤੋਂ ਜਿਹੜੀ ਈਰਾਨ ਦੀ ਤੇ ਨਾਲ ਦੇ ਨਾਲ ਜਿਹੜੀ ਰਸ਼ੀਆ ਦੀ ਜਿਹੜੀ ਇੱਕ ਵੱਡੀ ਸਪੋਰਟ ਵੀ ਜਿਹੜੀ ਉਸ ਨੂੰ ਉੱਥੇ ਮਿਲ ਰਹੀ ਆ। ਇਹਦੇ ਨਾਲ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਆ ਇਹ ਹੁਣ ਪੱਕੀ ਹੋ ਗਈ ਆ। ਕੱਲ ਬਹੁਤ ਸਾਰੇ ਐਨਾਲਿਸਟ ਦੀਆਂ ਗੱਲਾਂ ਆਪਾਂ ਸੁਣਦੇ ਸੀ, ਪੜ੍ਹਦੇ ਸੀਗੇ, ਉਹ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਗੱਲਾਂ ਕਰਨ ਵਾਲਿਆਂ ਚੋਂ ਨਹੀਂ ਆ। ਜੇ ਉਹਨਾਂ ਨੇ ਇਹ ਗੱਲ ਕਹਿ ਰਹੇ ਆ ਤੇ ਉਹ ਕੋਈ ਨਾ ਕੋਈ ਐਕਸ਼ਨ ਜਿਹੜਾ ਆ ਇਸ ਦੇ ਉੱਤੇ ਲੈ ਰਹੇ ਆ। ਇਹਦੇ ਵਿੱਚ ਕਈ ਜਿਹੜੇ ਐਨਾਲਿਸਟ ਆ ਉਹਨਾਂ ਨੇ ਜਿਹੜੇ ਸਾਬਕਾ ਰਾਸ਼ਟਰਪਤੀ ਓਬਾਮਾ ਆ ਉਹਨਾਂ ਦੀ ਇਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਆਲੋਚਨਾ ਵੀ ਇਹ ਕੀਤੀ ਵੀ ਜਦੋਂ ਆਈਸਿਸ ਤੇ ਹੋਰ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਵੱਧ ਰਹੀਆਂ ਸੀ ਉਦੋਂ ਉਹਨਾਂ ਨੇ ਇੱਕ ਲਾਈਨ ਇੱਕ ਹਿਸਾਬ ਨਾਲ ਬਣਾ ਲਈ ਸੀ, ਉਹ ਉਹਨਾਂ ਨੇ ਕ੍ਰਾਸ ਨਹੀਂ ਕੀਤੀ ਤੇ ਉਹਨਾਂ ਨੇ ਇਸ ਤਰੀਕੇ ਦਾ ਕੋਈ ਰਿਟੈਲੀਏਸ਼ਨ ਦੇ ਵਿੱਚ ਹਮਲਾ ਨਹੀਂ ਕੀਤਾ ਜਿਸ ਦੇ ਨਾਲ ਜਿਹੜੀ ਉੱਥੋਂ ਦੇ ਵਿਰੋਧੀ ਆ ਉਹਨਾਂ ਨੂੰ ਜਿਹੜਾ ਆ ਉਹ ਮੌਕਾ ਜ਼ਿਆਦਾ ਜਿਹੜਾ ਕਿਤੇ ਨਾ ਕਿਤੇ ਮਿਲਦਾ ਰਿਹਾ। ਪਰ ਹੁਣ ਕਿਉਂਕਿ ਰਾਸ਼ਟਰਪਤੀ ਟਰੰਪ ਨੇ ਆਪਣੇ ਇਕੱਲੇ ਤੌਰ ਦੇ ਉੱਤੇ ਨਹੀਂ, ਫਰਾਂਸ ਅਤੇ ਇੰਗਲੈਂਡ ਉਹਨਾਂ ਦੀ ਜਿਹੜੀ ਸਹਾਇਤਾ ਦੇ ਨਾਲ ਇਹਨਾਂ ਐਲਾਈਜ਼ ਦੇ ਦੁਆਰਾ ਜਿਹੜਾ ਮਿਲ ਕੇ ਜਿਹੜਾ ਹਮਲਾ ਕੀਤਾ ਆ, ਇਹਦੇ ਨਾਲ ਇੱਕ ਚੀਜ਼ ਜਿਹੜੀ ਜ਼ਰੂਰ ਆ ਵੀ ਅਮਰੀਕਾ ਦਾ ਡੰਡਾ ਥੋੜਾ ਸਖਤ ਹੁੰਦਾ ਜਿਹੜਾ ਉਹ ਫਿਰ ਜਿਹੜਾ ਨਜ਼ਰ ਆਊਗਾ ਇੰਟਰਨੈਸ਼ਨਲ ਪੱਧਰ ਦੇ ਉੱਤੇ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀ ਪੋਲਿਟਿਕਸ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਅਮਰੀਕਾ ਦਾ ਰੁਤਬਾ ਉਹਨਾਂ ਦੀਆਂ ਵਿਵਾਦਾਂ ਜਾਂ ਗੱਲਾਂ ਦੇ ਨਾਲ ਜਿਹੜਾ ਥੋੜਾ ਘਟਦਾ ਆ, ਤੇ ਅਜਿਹੀਆਂ ਚੀਜ਼ਾਂ ਹੋਣ ਦੇ ਨਾਲ ਉਹ ਅਚਾਨਕ ਫਿਰ ਇੱਕ ਹਿਸਾਬ ਦੇ ਨਾਲ ਬੰਦੇ ਉੱਤੋਂ ਡਰਦੇ ਵੀ ਨੇ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਕੰਟਕੀ ਦੇ ਟੀਚਰਸ ਹੈਗੇ ਆ ਉਹਨਾਂ ਨੇ ਆਪਣੀ ਜਿਹੜੀ ਵਿਕਟਰੀ ਜਿਹੜੀ ਇੱਕ ਤਰ੍ਹਾਂ ਨਾਲ ਡਿਕਲੇਅਰ ਕੀਤੀ ਹੈਗੀ ਆ, ਉਹ ਉਦੋਂ ਕੀਤੀ ਆ ਜਿਹੜਾ ਉੱਥੇ ਦਾ ਲੈਜਿਸਲੇਚਰ ਹੈਗਾ ਆ ਉਹ ਰਿਪਬਲਿਕਨ ਡੋਮੀਨੇਟਡ ਹੈਗਾ ਤੇ ਉਹਨੂੰ ਜਿਹੜਾ ਵੀਟੋ ਕੀਤਾ ਹੈਗਾ ਆ ਸਟੇਟ ਦੇ ਜਿਹੜਾ GOP ਗਵਰਨਰ ਹੈਗਾ, ਤਾਂ ਕਿ ਜਿਹੜਾ ਨਵਾਂ ਮਨੀ ਕਹਿੰਦੇ ਨਿਊ ਮਨੀ ਫॉर ਐਜੂਕੇਸ਼ਨ। ਸੋ ਇੱਕ ਤਰ੍ਹਾਂ ਨਾਲ ਇਹ ਵਧੀਆ ਗੱਲ ਵੀ ਹੈਗੀ ਆ ਕਿਉਂਕਿ ਕਈ ਸਟੇਟਾਂ ਦੇ ਵਿੱਚ ਜਿਹੜੀ ਟੀਚਰਾਂ ਦੀ ਸਟ੍ਰਾਈਕ ਦਾ ਰੌਲਾ ਰੱਪਾ ਚੱਲ ਰਿਹਾ ਹੈਗਾ। ਆਪਾਂ ਪਿਛਲੇ ਦਿਨਾਂ 'ਚ ਡਿਸਕਸ ਕਰਦੇ ਆਏ ਹਾਂ ਕਿਸ ਤਰ੍ਹਾਂ ਓਕਲਾਹੋਮਾ ਦੇ ਵਿੱਚ, ਫਿਰ ਐਰੀਜ਼ੋਨਾ ਦੇ ਵਿੱਚ ਵੀ ਟੀਚਰਾਂ ਦੀ ਸਟ੍ਰਾਈਕ ਦੀ ਗੱਲ ਚੱਲ ਰਹੀ ਸੀ। ਓਕਲਾਹੋਮਾ 'ਚ ਤਾਂ ਕਈ ਦਿਨ ਜਿਹੜੀ ਆ ਸਟ੍ਰਾਈਕ ਚੱਲੀ ਹੈਗੀ ਆ। ਜੀ ਬਿਲਕੁਲ। ਸੋ ਤੇ ਦੇਖੋ ਆਲੇ ਦੁਆਲੇ ਪੂਰੇ ਅਮਰੀਕਾ ਭਰ ਦੇ ਵਿੱਚ ਹੀ ਜਿਹੜੇ ਟੀਚਰਸ ਆ ਹੁਣ ਮੇਰੇ ਹਿਸਾਬ ਦੇ ਨਾਲ ਇਦਾਂ ਸੜਕਾਂ ਦੇ ਉੱਤੇ ਉਤਰ ਰਹੇ ਆ ਆਪਣੀਆਂ ਜਿਹੜੇ ਹੱਕਾਂ ਦੀ ਮੰਗ ਦੇ ਲਈ ਤੇ ਸਕੂਲ ਫੰਡਿੰਗਸ ਆ ਉਹਨਾਂ ਦੇ ਵਿੱਚ ਵਾਧਾ ਕਰਾਉਣ ਦੇ ਲਈ। ਅਗਲੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ ਜਿਹੜਾ ਆਪਾਂ ਪਿਛਲੇ ਦਿਨਾਂ 'ਚ ਖਬਰ ਦਿੱਤੀ ਸੀ ਹਾਈਵੇ 1 ਦੇ ਉੱਤੇ ਜਿਹੜੇ ਇੱਕ ਇੰਡੀਅਨ ਪਰਿਵਾਰ ਜਿਹੜੇ ਸੀਗੇ ਉਹ ਅਚਾਨਕ ਗਾਇਬ ਜਿਹੜੇ ਹੋ ਗਏ ਸੀਗੇ। ਕੱਲ ਜਿਹੜੇ CHP ਦੇ ਅਫਸਰ ਜਿਹੜੇ ਆ ਜਿਹੜੇ ਈਲ ਰਿਵਰ ਦੇ ਵਿੱਚ ਕਹਿੰਦੇ ਉਹਨਾਂ ਦੀ ਜਿਹੜੀ ਹੋਂਡਾ CRV ਡਿੱਗੀ ਸੀਗੀ, ਉਸ ਦੇ ਵਿੱਚ ਉਹਨਾਂ ਦੀ ਜਿਹੜੀ 4 ਜਾਣੇ ਜਿਨ੍ਹਾਂ 'ਚ ਇੱਕ ਪਤੀ ਪਤਨੀ ਤੇ ਉਹਨਾਂ ਦੇ ਜਿਹੜੇ ਬੱਚੇ ਸੀ, ਪਤਨੀ ਦੀ ਲਾਸ਼ ਕਹਿੰਦੇ ਬਰਾਮਦ ਹੋਈ ਆ। ਹੁਣ ਇਹੀ ਜਿਹੜੀ ਗੱਲ ਆ ਉਹ ਸੋਚੀ ਜਾ ਰਹੀ ਆ ਵੀ ਬਾਕੀਆਂ ਦੀ ਵੀ ਸ਼ਾਇਦ ਇਸ ਪੂਰੇ ਘਟਨਾ ਚੱਕਰ ਦੇ ਵਿੱਚ ਮੌਤ ਹੋ ਗਈ ਹੋਵੇ। ਹਾਂਡਾ CRV ਕਈ ਮਾਈਲ ਡਾਊਨ ਜਿਹੜੀ ਆ ਉਹ ਉੱਥੋਂ ਉਹਨਾਂ ਨੂੰ ਮਿਲੀ ਸੀਗੀ ਤੇ ਬਾਕੀਆਂ ਦੀਆਂ ਜੇ ਲਾਸ਼ਾਂ ਜਿਹੜੀਆਂ ਬਰਾਮਦ ਨਹੀਂ ਹੋਈਆਂ। ਬਹੁਤ ਹੀ ਇੱਕ ਭਿਆਨਕ ਦਰਦਨਾਕ ਦਿਲ ਨੂੰ ਝੁੰਝਾਉਣ ਵਾਲਾ ਜਿਹੜਾ ਇਹ ਹਾਦਸਾ ਜਿਹੜਾ ਵਾਪਰਿਆ ਜਿਸ ਦੇ ਵਿੱਚ ਅਚਾਨਕ ਹੀ ਪੂਰੇ ਦਾ ਪੂਰਾ ਪਰਿਵਾਰ ਹੀ ਜਿਹੜਾ ਉਹ ਖਤਮ ਹੋ ਗਿਆ। ਈਲ ਰਿਵਰ ਦੇ ਲਾਗੋਂ ਜਦੋਂ ਹਰਜੋਤ ਸਿੰਘ ਜੀ ਉਹ ਲੰਘ ਰਹੇ ਸੀ ਕਹਿੰਦੇ ਵੀ ਮੀਂਹ ਪੈ ਕੇ ਹਟਿਆ ਸੀਗਾ ਪਿਛਲੇ ਜਿਹੜਾ ਰਾਤ ਪਿਛਲੇ ਦਿਨ, ਤੇ ਗੱਡੀ ਅਚਾਨਕ ਇਦਾਂ ਲੱਗਦਾ ਵੀ ਉਹਨਾਂ ਦੀ ਉੱਥੋਂ ਸਲਿੱਪ ਹੋ ਗਈ ਜਾਂ ਡਰਾਈਵਰ ਨੂੰ ਨੀਂਦ ਆ ਗਈ ਹੋਊਗੀ ਜਾਂ ਕੁਝ ਵੀ ਜਿਹੜਾ ਉਹ ਹੋਇਆ ਤੇ ਉਹ ਸਕਿਡ ਕਰਕੇ ਸਿੱਧੀ ਰਿਵਰ ਦੇ ਵਿੱਚ ਜਿਹੜੀ ਆ ਉਹ ਜਾ ਵੱਜੀ। ਤੇ ਜਿਹੜੇ CHP ਵਾਲੇ ਉਹਨਾਂ ਨੇ ਉੱਥੇ ਤਸਵੀਰਾਂ ਦਿਖਾ ਰਹੇ ਸੀ, ਕਹਿੰਦੇ ਪਿਛਲੇ ਹਫ਼ਤੇ ਜਦੋਂ ਮੀਂਹ ਪਿਆ ਸੀ ਉਹ ਰਿਵਰ ਦੇ ਵਿੱਚ ਪਾਣੀ ਬਹੁਤ ਜਲਦੀ ਜਿਹੜਾ ਉਹ ਚੜ ਜਾਂਦਾ ਆ, ਜਿਹੜਾ 5-5 7-7 10-10 ਫੁੱਟ ਤੱਕ ਜਿਹੜਾ ਪਾਣੀ ਆ ਅਚਾਨਕ ਇੱਕ ਮੀਂਹ ਪਏ ਤੇ ਹੀ ਜਿਹੜਾ ਆ ਉਹ ਉੱਤੇ ਨੂੰ ਆ ਜਾਂਦਾ ਆ, ਤੇ ਜਿਸ ਕਰਕੇ ਅਚਾਨਕ ਜਿਹੜਾ ਇਹ ਹਾਦਸਾ ਵਾਪਰਿਆ ਤੇ ਬਹੁਤ ਹੀ ਜ਼ਿਆਦਾ ਅਫਸੋਸਜਨਕ ਜਿਹੜੀ ਇਹ ਖਬਰ ਆ। ਦੇਖੋ ਉਹ ਸੈਨ ਹੋਜ਼ੇ ਨੂੰ ਉਸ ਪਰਿਵਾਰ ਨੇ ਪੋਰਟਲੈਂਡ ਓਰੇਗਨ ਤੋਂ ਤੇ ਫਨ ਕਰਦੇ ਆਉਂਦੇ ਸੀ। ਜਿਹੜੀ ਹਾਈਵੇ 1 ਆ ਜਿਹੜਾ ਬੜਾ ਸੀਨਿਕ ਰੂਟ ਹੈਗਾ ਬਿਲਕੁਲ ਸਮੁੰਦਰ ਦੇ ਕੰਢੇ ਕੰਢੇ ਆਉਂਦਾ, ਉੱਥੋਂ ਆਉਂਦੇ ਸੀ ਤੇ ਕਿਤੇ ਆਫ ਟਰੈਕ ਵੀ ਹੋਇਆ ਤੇ ਉੱਥੇ ਕਹਿੰਦੇ ਪਈ ਮੀਂਹ ਝੱਖੜ ਚੱਲ ਰਿਹਾ ਸੀ ਜਦੋਂ ਕਿਤੇ ਉਹਨਾਂ ਨੇ ਜਾਂ ਸਾਈਡ ਤੇ ਲਾ ਲਈ ਕਾਰ ਆਪਣੀ ਹਾਂਜੀ ਤੇ ਉੱਥੋਂ ਪਾਣੀ 'ਚ ਚਲੇ ਗਏ ਤੇ ਉਹ ਰੁੜ ਗਏ। ਜੀ ਬਿਲਕੁਲ ਬਹੁਤ ਅਫਸੋਸ ਵਾਲੀ ਗੱਲ ਹੈ। ਕੱਲ ਇੱਕ ਹੋਰ ਹਰਜੋਤ ਸਿੰਘ ਜੀ ਖਬਰ ਸਾਹਮਣੇ ਆਈ ਸੀ ਹਾਈਵੇ 1 ਦੇ ਉੱਤੇ ਹੀ ਜਿਹੜੀ ਇਹ ਖਬਰ ਸੀਗੀ ਵੀ ਉੱਥੇ ਇੱਕ ਜਿਹੜਾ ਡਰਾਈਵਰ ਆ ਉਹਦੀ ਗੱਡੀ ਜਿਹੜੀ ਸਕਿਡ ਕਰਕੇ ਡਿੱਗੀ 150 ਫੁੱਟ ਥੱਲੇ ਜਿਹੜੀ ਉਹ ਡਿੱਗੀ, ਪਰ ਉਹਦੇ ਲਈ ਕਹਿ ਲਓ ਵੀ ਬਚਾਅ ਹੋ ਗਿਆ ਉਸਦਾ ਤੇ ਉਹ ਸਰਵਾਈਵ ਕਰ ਗਿਆ ਉਸ ਫਾਲ ਨੂੰ। ਤੇ ਗੱਡੀ ਉਹਦੀ ਦੇਖ ਰਹੇ ਸੀ ਕੱਲ ਜਦੋਂ ਦਿਖਾ ਰਹੇ ਸੀਗੇ ਉਹ ਵੀਡੀਓਜ਼ ਦੇ ਵਿੱਚ ਵੀ ਕਿਸ ਤਰੀਕੇ ਨਾਲ ਹੈ ਪੂਰੀ ਤਰ੍ਹਾਂ ਤਹਿਸ ਨਹਿਸ ਜਿਹੜੀ ਹੋ ਗਈ ਸੀ 150 ਫੁੱਟ ਡਿੱਗਣ ਦੇ ਕਰਕੇ। ਤੇ ਉਹਦਾ ਉੱਦਾਂ ਵੈਸੇ ਉਹ ਡਰਾਈਵਰ ਦਾ ਜਿਹੜਾ ਬਚਾਅ ਹੋ ਗਿਆ ਉਸਨੂੰ ਆਇਡੈਂਟੀਫਾਈ ਨਹੀਂ ਕੀਤਾ ਗਿਆ। ਤੇ ਉਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਆਪਾਂ ਇੱਕ ਹੋਰ ਖਬਰ ਜਿਹੜੀ ਸ਼ੇਅਰ ਕੀਤੀ ਸੀ ਵੀ ਇੱਕ ਪਰਿਵਾਰ ਦੇ ਵਿੱਚ ਇਹ ਖਬਰ ਆਈ ਸੀ ਵੀ ਸ਼ਾਇਦ ਕਿਸੇ ਨੇ ਇੱਕ ਬੀਬੀ ਨੇ ਗੱਡੀ ਜਿਹੜੀ ਨਿਆਣਿਆਂ ਸਮੇਤ ਜਿਹੜੀ ਆ
ਕਲਿਫ ਤੋਂ ਆਪੇ ਹੀ ਜਿਹੜੀ ਆ ਉਹ ਸਿੱਟ ਲਈ ਸੀ। ਉਹਦੇ ਵਿੱਚ ਹੁਣ ਇਹ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਵੀ ਉਹ ਬੀਬੀ ਦੀ ਜਿਹੜੀ ਬਲੱਡ ਅਲਕੋਹਲ ਲੈਵਲ ਆ ਜਿਹੜੀ ਇੱਕ ਮਾਤਰਾ ਆ ਉਸ ਤੋਂ ਜ਼ਿਆਦਾ ਸੀਗੀ, ਤੇ ਨਿਆਣਿਆਂ ਨੇ ਸ਼ਾਇਦ ਅਲਰਜੀ ਵਾਲੀ ਜਿਹੜੀ ਦਵਾਈ ਆ ਬੈਨਾਡਰਿਲ ਵਗੈਰਾ ਜਿਹੜੀ ਆ ਜਾਂ ਉਸਨੇ ਵੀ ਖੁਦ ਲਈ ਸੀ, ਜਿਹਦੇ ਕਰਕੇ ਉਹ ਡਰਾਊਜ਼ੀ ਵੀ ਜਿਹੜੀ ਹੋਈ ਹੋ ਸਕਦੀ ਆ, ਤੇ ਉਹਦੇ ਨਾਲ ਜਿਹੜਾ ਇਦਾਂ ਹੋਇਆ ਆ। ਪਰ ਉਸਦੇ ਵਿੱਚ ਜਿਹੜੇ ਅਧਿਕਾਰੀ ਆ ਉਹ ਕਹਿ ਰਹੇ ਨੇ ਵੀ ਜਦੋਂ ਗੱਡੀ ਕਲਿਫ ਦੇ ਨਜ਼ਦੀਕ ਸੀ ਬ੍ਰੇਕ ਮਾਰਨ ਦੀ ਬਜਾਏ ਐਕਸਲਰੇਟ ਜਿਹੜਾ ਆ ਉਸਨੇ ਕੀਤਾ, ਤੇ ਉਹ ਜਾਣਬੁੱਝ ਕੇ ਜਿਹੜੀ ਛਾਲ ਮਾਰੀ, ਉਹ ਤੋਂ ਗੱਡੀ ਦੇ ਨਾਲ ਜਿਹੜੀ ਛਲਾਂਗ ਮਾਰੀ ਲੱਗਦੀ ਆ, ਤੇ ਕਿਸੇ ਨੇ ਵੀ ਸੀਟ ਬੈਲਟ ਜਿਹੜੀ ਉਹ ਨਹੀਂ ਸੀ ਲਾਈ। ਮੁੱਢਲੀ ਜਾਂਚ ਦੇ ਵਿੱਚ ਇਹ ਪਤਾ ਲੱਗਾ। ਅਗਲੀ ਖਬਰ ਵੱਲ ਚੱਲੀਏ। ਮਿਸ਼ੀਗਨ ਦੇ ਵਿੱਚ ਕਹਿੰਦੇ ਇੱਕ ਜਿਹੜਾ ਟੀਨੇਜਰ ਬੱਚਾ ਸੀ ਉਹਨਾਂ ਸਕੂਲ ਦੀ ਬੱਸ ਮਿਸ ਕਰ ਗਿਆ, ਤੇ ਉਹ ਤੋਂ ਬਾਅਦ ਉਹਦੇ ਲਾਗੇ ਇੱਕ ਘਰ ਸੀ ਜਿੱਥੇ ਉਹ ਖੜਾ ਸੀ, ਉੱਥੇ ਜਾ ਕੇ ਉਹਨੂੰ ਡੋਰ ਖੜਕਾਇਆ ਵੀ ਮੈਨੂੰ ਜਿਹੜਾ ਉਹ ਸਕੂਲੇ ਜਾਣਾ ਸੀ ਰੋਚੈਸਟਰ ਹਾਈ ਸਕੂਲ, ਤੇ ਜੇ ਉਹਦੀ ਡਾਇਰੈਕਸ਼ਨ ਦੱਸ ਦਿਓ ਵੀ ਕਿੱਦਾਂ ਜਾਣਾ ਹੈਗਾ ਤੁਰ ਕੇ। ਤੇ ਅੰਦਰੋਂ ਜਿਹੜਾ ਕਹਿੰਦੇ ਲੇਡੀ ਨੇ ਖੋਲਿਆ, ਉਹਨੇ ਸੋਚਿਆ ਵੀ ਸ਼ਾਇਦ ਇਹ ਜਿਹੜਾ ਇੱਕ ਤਰ੍ਹਾਂ ਨਾਲ ਸਾਨੂੰ ਲੁੱਟਣ ਆਇਆ, ਕਿਉਂਕਿ ਇਹ ਕਾਲੇ ਮੂਲ ਦਾ ਬੱਚਾ ਸੀ, ਤੇ ਉਹਦਾ ਹਸਬੈਂਡ ਆਇਆ, ਉਹਨੂੰ ਗੋਲੀ ਮਾਰਤੀ, ਤੇ ਕੁਦਰਤੀ ਬੱਚਾ ਦੌੜ ਕੇ ਬਚ ਗਿਆ। ਪਰ ਦੇਖੋ ਵੀ ਜੇ ਕਹਿੰਦੇ ਹੈਲਪ ਲਈ ਗਿਆ ਬੱਚਾ 14 ਸਾਲਾਂ ਦਾ, ਤੇ ਉਹਨੂੰ ਜਿਹੜੀ ਗੋਲੀ ਮਾਰ ਦਿੱਤੀ। ਸੋ ਇਸ ਤਰ੍ਹਾਂ ਜੇ ਹੁਣ ਤੁਸੀਂ ਕਿਸੇ ਦਾ ਡੋਰ ਵੀ ਖੜਕਾਣੇ ਆ ਵੀ ਬੜੇ ਧਿਆਨ ਦੇ ਨਾਲ, ਪਤਾ ਨਹੀਂ ਅੱਗੋਂ ਕਿਹੜਾ ਬੰਦਾ ਕਿਹੜੇ ਮਾਨਸਿਕਤਾ ਵਾਲਾ ਜਿਹੜਾ ਉੱਥੇ ਉਹ ਟੱਕਰ ਜਾਣਾ। ਇਹ ਬਹੁਤ ਜਿਹੜੀ ਅਫਸੋਸ ਵਾਲੀ ਗੱਲ ਆ ਵੀ ਕਿਉਂ ਬੰਦਾ ਵੀ ਜਿਹਨੇ ਗੋਲੀ ਮਾਰੀ ਆ, ਕੀ ਪਤਾ ਉਹਦੇ ਨਾਲ ਪਹਿਲੋਂ ਕਿੱਦਾਂ ਦਾ ਕੋਈ ਹਾਦਸਾ ਜਿਹੜਾ ਵਾਪਰਿਆ ਸੀ, ਉਹਦੇ ਮਨ ਦੇ ਵਿੱਚ ਜਿਹੜਾ ਕੀ ਚੱਲ ਰਿਹਾ ਸੀ, ਉਹਨੇ ਕਿੱਦਾਂ ਦੀਆਂ ਖਬਰਾਂ ਸੁਣੀਆਂ ਜਾਂ ਪੜ੍ਹੀਆਂ ਸੀ ਜਿਹਦੇ ਕਰਕੇ ਉਹਨੂੰ ਇਹ ਕਦਮ ਜਿਹੜਾ ਉਹਨੇ ਉਹ ਚੱਕਿਆ। ਤੇ ਬਾਕੀ ਕਿੱਡੀ ਮਾੜੀ ਗੱਲ ਆ ਵੀ ਨਿਆਣੇ ਤੋਂ ਜਿਹੜੀ ਕਿਸ ਤਰੀਕੇ ਦੇ ਨਾਲ ਉਸਨੇ ਜਿਹੜੀ ਉਹ ਗੋਲੀ ਚਲਾ ਦਿੱਤੀ ਜੀ। ਤੇ ਅਗਲੀ ਜਿਹੜੀ ਆਪਾਂ ਜੇ ਹਰਜੋਤ ਸਿੰਘ ਜੀ ਕੁਛ ਟਰੱਕ ਦੀਆਂ ਜਿਹੜੀਆਂ ਖਬਰਾਂ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਵੋਲਵੋ ਨੇ ਜਿਹੜਾ ਅੱਜ ਇਹ ਐਲਾਨ ਕੀਤਾ ਵੀ ਉਹ ਵੀ ਹੁਣ ਕਮਰਸ਼ੀਅਲ ਸੈਮੀ ਟਰੱਕ ਇਲੈਕਟ੍ਰਿਕ ਜਿਹੜੇ ਸੈਮੀ ਟਰੱਕ ਆ ਉਸ ਨੂੰ ਮੈਨੂਫੈਕਚਰ ਜਿਹੜੇ ਕਰਨੇ ਉਹ ਸ਼ੁਰੂ ਕਰਨਗੇ। ਪਹਿਲਾਂ ਕਹਿੰਦੇ ਉਹਨਾਂ ਦਾ ਜਿਹੜਾ ਕਮਰਸ਼ੀਅਲ ਟਰੱਕ ਇਲੈਕਟ੍ਰਿਕ ਆ FL ਇਲੈਕਟ੍ਰਿਕ ਕਰਕੇ ਜਿਹੜੀ ਆ ਕੰਪਨੀ ਆ ਉਹ ਉਹਨਾਂ ਨੇ ਬਣਾਈ ਆ, ਤੇ ਉਹਦੇ ਵਿੱਚ ਇਹ ਜਿਹੜਾ ਇਹ ਸਾਰਾ ਕੁਛ ਉਹ ਕੀਤਾ ਜਾਊਗਾ। ਤੇ ਟਰੱਕ ਦੇ ਵਿੱਚ ਕਹਿੰਦੇ ਜਿਹੜੀਆਂ 2 ਤੋਂ ਲੈ ਕੇ 6 ਤੱਕ ਲਿਥੀਅਮ ਆਇਨ ਬੈਟਰੀਜ਼, ਜਿਨ੍ਹਾਂ ਦੀ ਜਿਹੜੀ ਕਹਿ ਲਓ ਵੀ ਸ਼ਕਤੀ 10 ਤੋਂ ਲੈ ਕੇ 300 ਕਿਲੋਵਾਟ ਆਵਰ ਵਾਲੀ ਜਿਹੜੀ ਉਹ ਹੋਊਗੀ, ਤੇ ਰੇਂਜ ਉਸ ਦੀ 300 ਕਿਲੋਮੀਟਰ ਯਾਨੀ ਕਿ 186 ਮੀਲ ਤੱਕ ਦੀ ਜਿਹੜੀ ਆ ਉਹ ਹੋਊਗੀ। ਤੇ ਫਾਸਟ ਚਾਰਜਿੰਗ ਦੀ ਉਸ ਦੇ ਵਿੱਚ ਸੁਵਿਧਾ ਉਪਲਬਧ ਹੋਊਗੀ। 2 ਘੰਟਿਆਂ ਦੇ ਵਿੱਚ ਕਹਿੰਦੇ DC ਚਾਰਜ, ਤੇ ਓਵਰਨਾਈਟ ਜੇ AC ਚਾਰਜ ਕਰਨਾ ਤੇ ਓਵਰਨਾਈਟ ਉਹ ਜਿਹੜੀਆਂ ਉੱਥੇ ਇਹਦੀਆਂ ਹੋਣਗੀਆਂ। ਸੋ ਕਿਤੇ ਨਾ ਕਿਤੇ ਜਿਹੜੇ ਟਰੱਕ ਵਾਲੇ ਆ ਲਗਾਤਾਰ ਜਿਹੜੇ ਇਲੈਕਟ੍ਰਿਕ ਜਿਹੜੀਆਂ ਟਰੱਕਸ ਨੂੰ ਇਲੈਕਟ੍ਰਿਕ ਕਰ ਰਹੇ ਆ, ਤੇ ਉਹ ਉਸ ਤਰੀਕੇ ਦੇ ਨਾਲ ਕਰ ਰਹੇ ਆ ਵੀ ਆਉਣ ਵਾਲੇ ਸਮੇਂ ਤੇ ਜੇ ਆਟੋਨੋਮਸ ਟਰੱਕਿੰਗ ਕਾਮਯਾਬ ਹੁੰਦੀ ਆ ਤੇ ਆਪਾਂ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਜਲਦ ਜਿਹੜਾ ਉਹ ਕਨਵਰਟ ਕਰ ਸਕੀਏ ਜੀ। ਅਗਲੀ ਜਿਹੜਾ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਕੈਲੀਫੋਰਨੀਆ ਦੇ ਸਟੇਟ ਸੈਨੇਟਰ ਰਿਕਾਰਡੋ ਲਾਰਾ ਜਿਹੜੇ ਆ ਉਹ ਨਵਾਂ ਬਿੱਲ ਜਿਹੜਾ ਲੈ ਕੇ ਆ ਰਹੇ ਹੈਗੇ ਆ, ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ ਹੈਗਾ। ਜਿਹੜੇ ਬਿੱਲ ਦਾ ਨਾਮ ਹੈਗਾ SV 1402 ਜੀ, SV 1402। ਉਹਦੇ ਮੁਤਾਬਕ ਜਿਹੜੇ ਰੀਟੇਲਰਸ ਹੈਗੇ ਆ ਉਹ ਲਾਇਬਲ ਹੋਣਗੇ ਜਿਹੜੀਆਂ ਟਰੱਕਿੰਗ ਕੰਪਨੀ ਦੀਆਂ ਜਿਹੜੇ ਡਰਾਈਵਰਸ ਆ ਉਹ ਕਿਸੇ ਤਰ੍ਹਾਂ ਦੀ ਜਿਹੜੀ ਮਿਸਕੰਡਕਟ ਦੀ ਜਾਂ ਹੋਰ ਐਲੀਗੇਸ਼ਨ ਲਾਉਂਦੇ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਕਿਸ ਤਰ੍ਹਾਂ ਜਿਹੜੇ ਪੋਰਟ ਲਾਸ ਐਂਜਲਸ ਪੋਰਟ ਤੇ ਲੌਂਗ ਬੀਚ ਦਾ ਪੋਰਟ ਜਿਹੜਾ ਹੈਗਾ ਆ, ਉੱਥੇ ਜਿਹੜੇ ਟਰੱਕਰਸ ਹੈਗੇ ਆ ਉਹਨਾਂ ਨੂੰ ਕਹਿੰਦੇ ਵੀ ਮਿਸ ਕਲਾਸੀਫਾਈ ਕੀਤਾ ਗਿਆ ਆ, ਡਰਾਈਵਰਸ ਦੀ ਮਿਸ ਕਲਾਸੀਫਿਕੇਸ਼ਨ ਕੀਤੀ ਆ। ਤੇ ਆਪਾਂ ਪਿਛਲੇ ਸਮੇਂ 'ਚ ਵੀ ਦੇਖਿਆ ਸੀ US ਟੂਡੇ ਨੇ ਬਹੁਤ ਵੱਡੀ ਰਿਪੋਰਟ ਇਸ਼ੂ ਕੀਤੀ ਸੀ ਵੀ ਕਿਸ ਤਰ੍ਹਾਂ ਕਈ ਟਰੱਕਰ ਵਾਲਿਆਂ ਨੂੰ ਤਾਂ ਵਿਚਾਰਿਆਂ ਨੂੰ $20 ਵੀ ਦਿਹਾੜੀ ਦੇ ਨਹੀਂ ਬਚਦੇ, ਕਈ ਵਾਰੀ ਉੱਥੇ ਖੜਨਾ ਪੈਂਦਾ ਆ, ਕਿੰਨੇ ਖਰਚੇ ਕੱਢ ਕੇ 1099 ਇਸ਼ੂ ਕਰਦੇ ਹੈਗੇ ਆ। ਤੇ ਬਹੁਤ ਸਾਰੇ ਜਿਹੜੇ ਲਾ ਸੂਟ ਹੈਗੇ ਆ ਉਹ ਪੋਰਟ ਦੇ ਅਗੇਂਸਟ ਜਿਹੜੇ ਚੱਲ ਰਹੇ ਹੈਗੇ ਬਹੁਤ ਸਾਰੇ ਟਰੱਕ ਡਰਾਈਵਰਸ ਵੱਲੋਂ। ਇਹਨੂੰ ਦੇਖਦੇ ਹੋਏ ਜਿਹੜੇ ਹੁਣ ਇਹ ਸੈਨੇਟਰ ਲਾਰਾ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਰੀਟੇਲਰਸ ਮੰਨ ਲਓ ਵੀ ਹੁਣ ਚਾਹੇ ਜਿੱਦਾਂ ਵਾਲਮਾਰਟ ਹੈਗਾ, ਜੇ ਉੱਥੋਂ ਟਰੱਕਰ ਜਿਹੜਾ ਆ ਕੰਟੇਨਰ ਲੈ ਕੇ ਉੱਥੇ ਆ ਰਿਹਾ ਤੇ ਉਹ ਰੀਟੇਲਰ ਵੀ ਜਿਹੜੇ ਰਿਸਪੌਂਸੀਬਲ ਹੋਊਗੇ ਜੇ ਉਹ ਟਰੱਕਰਸ ਕਿਸੇ ਤਰ੍ਹਾਂ ਸੂਹ ਕਰਦੇ ਹੈਗੇ ਵੀ ਸਾਨੂੰ ਤਾਂ ਕੋਈ ਪੈਸਾ ਹੀ ਨਹੀਂ ਬਚਦਾ ਹੈਗਾ, ਸਾਡੀ ਤਨਖਾਹ ਨਹੀਂ ਹੈਗੀ ਜਾਂ ਸਾਨੂੰ W2 ਦੇ ਉੱਤੇ ਨਹੀਂ ਪਾਇਆ ਹੈਗਾ। ਸੋ ਇਹ ਬਿੱਲ ਹੁਣ ਜਿਹੜਾ ਆ ਉਹ ਕੈਲੀਫੋਰਨੀਆ ਦੀ ਸੈਨੇਟ ਦੇ ਵਿੱਚ ਲੈ ਕੇ ਆ ਰਹੇ ਹੈਗੇ ਆ। ਤੇ ਇਹ ਬਿੱਲ ਨੂੰ ਜਿੱਦਾਂ ਕਾਫੀ ਜਿਹੜੇ ਆ ਕੈਲੀਫੋਰਨੀਆ ਦੇ 3 ਲਾਰਜ
ਲਾਰਜੈਸਟ ਪੋਰਟ ਜਿਹੜੇ ਲੌਂਗ ਬੀਚ ਦਾ ਮੇਅਰ ਰੋਬਰਟ ਗਾਰਸੀਆ, ਲਾਸ ਐਂਜਲਸ ਦਾ ਮੇਅਰ ਐਰਿਕ ਗਾਰਸੈਟੀ ਤੇ ਓਕਲੈਂਡ ਦੀ ਮੇਅਰ ਜਿਹੜੀ ਹੈਗੀ ਆ ਲਿਬੀ ਸ਼ਾਫ, ਇਹ ਤਿੰਨੇ ਜਿਹੜੇ ਮੇਅਰ ਆ ਉਹ ਸਪੋਰਟ ਕਰ ਰਹੇ ਹੈਗੇ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਕੈਲੀਫੋਰਨੀਆ ਦਾ ਟਰੱਕਿੰਗ ਸਕੂਲ ਆ, ਉਸ ਨੂੰ ਜਿਹੜਾ ਆ ਉਹਨਾਂ ਦੇ ਜਿਹੜੇ ਓਨਰਸ ਆ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਕੀਤਾ ਗਿਆ। ਉਹਨਾਂ ਦੇ ਉੱਤੇ ਜਿਹੜੇ ਚਾਰਜਿਸ ਜਿਹੜੇ ਲਾਏ ਗਏ ਆ ਵੀ ਉਹਨਾਂ ਨੇ $4.3 ਮਿਲੀਅਨ ਦਾ ਜਿਹੜਾ ਵੈਟਰਨ ਅਫੇਅਰਸ ਦੇ ਨਾਲ ਫਰਾਡ ਕੀਤਾ ਆ। ਇੱਕ ਕਾਫੀ ਪ੍ਰੋਮੀਨੈਂਟ ਪਿਟਸਬਰਗ ਸਟੀਲਰ ਦਾ ਜਿਹੜਾ ਕੁਆਟਰਬੈਕ ਟੈਰੀ ਬ੍ਰੈਡਸ਼ਾ ਅਲਾਇੰਸ ਸਕੂਲ ਆਫ ਟਰੱਕਿੰਗ ਉਹਨਾਂ ਦੀ ਜਿਹੜੀ ਐਡ ਵੀ ਕਰਦਾ ਰਿਹਾ ਸੀ। ਉਸ ਨੂੰ ਉਸ ਟਾਈਮ ਦੇ ਉੱਤੇ ਕਹਿੰਦੇ ਪਤਾ ਨਹੀਂ ਸੀਗਾ ਵੀ ਇਹਨਾਂ ਦੀ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ। ਵੈਟਰਨ ਅਫੇਅਰਸ ਦਾ ਇੱਕ ਪ੍ਰੋਗਰਾਮ ਸੀ ਜਿਸ ਦੇ ਵਿੱਚ ਕੀ ਜਿਹੜੀ ਉਹ ਸੁਵਿਧਾ ਦਿੰਦੇ ਸੀਗੇ ਵੀ ਜੇ ਤੁਸੀਂ ਕਿਸੇ ਵੈਟਰਨ ਅਫੇਅਰਸ ਨੂੰ ਅਨਰੋਲ ਕਰਦੇ ਆ ਟਰੱਕਿੰਗ ਸਕੂਲ ਦੇ ਵਿੱਚ, ਟ੍ਰੇਨਿੰਗ ਉਹਨਾਂ ਨੂੰ ਦੇ ਰਹੇ ਆ, ਤਾਂ ਉਹਨਾਂ ਨੂੰ 2 ਤੋਂ 3 ਹਜ਼ਾਰ ਪ੍ਰਤੀ ਵੈਟਰਨ ਦੇ ਹਿਸਾਬ ਦੇ ਨਾਲ ਹਾਊਸਿੰਗ ਅਲਾਇੰਸ ਜਿਹੜਾ ਆ ਉਹ ਮਿਲਦਾ ਸੀਗਾ। ਤੇ ਇਹ ਜਿਹੜੇ ਸਕੂਲ ਵਾਲੇ ਸੀਗੇ ਇਹਨਾਂ ਨੇ ਦੇਖੋ ਕਿੱਡੀ ਧਾਂਦਲੀ ਕੀਤੀ। ਕਹਿੰਦੇ 4 ਸਾਲ ਤਾਈਂ ਸ਼ਾਇਦ ਇਹੀ ਕੰਮ ਕਰਦੇ ਰਹੇ ਵੀ ਕਾਗਜ਼ਾਂ ਦੇ ਵਿੱਚ ਵੈਟਰਨਸ ਜਿਹੜੇ ਉਹਨਾਂ ਨੂੰ ਅਨਰੋਲ ਕਰ ਲਿਆ ਵੀ ਉਹ ਸਾਡੇ ਤੋਂ ਜਿਹੜੀ ਉਹ ਟ੍ਰੇਨਿੰਗ ਲੈ ਰਹੇ ਆ, ਤੇ ਵੈਟਰਨ ਅਫੇਅਰਸ ਤੋਂ ਜਿਹੜੇ ਇਦਾਂ 2-2 3-3 ਹਜ਼ਾਰ ਪ੍ਰਤੀ ਵੈਟਰਨ ਦੇ ਹਿਸਾਬ ਦੇ ਨਾਲ ਉਹ ਜਿਹੜੀ ਡਾਲਰ ਜਿਹੜੇ ਉਹ ਝਾੜਦੇ ਰਹੇ। ਤੇ ਕਹਿੰਦੇ $2 ਮਿਲੀਅਨ ਤੱਕ ਵੈਟਰਨ ਅਫੇਅਰਸ ਨੇ ਇਹਨਾਂ ਨੂੰ ਇਸ ਸਕੂਲ ਵਾਲਿਆਂ ਨੂੰ ਪੇ ਕੀਤਾ ਸੀਗਾ। ਤੇ ਇਹ ਕੱਲ ਥੋੜੇ ਦਿਨ ਪਹਿਲਾਂ ਹੀ ਜਿਹੜੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਆ ਉਹਨਾਂ ਨੇ ਜਿਹੜੇ ਚਾਰਜਸ ਜਿਹੜੇ ਲਾਏ ਆ, ਤਾਂ ਜੇ ਸਾਰੇ ਚਾਰਜਸ ਸਾਬਤ ਹੁੰਦੇ ਆ ਤਾਂ ਇਹਨਾਂ ਨੂੰ ਕਾਫੀ ਵੱਡੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਆ। ਸਕੂਲ ਦਾ ਜਿਹੜਾ ਓਨਰ ਹੈਗਾ ਆ ਐਮਿਟ ਮਾਰਸ਼ਲ, ਉਸਨੇ 2007 ਦੇ ਵਿੱਚ ਜਿਹੜਾ ਅਲਾਇੰਸ ਸਕੂਲ ਆਫ ਟਰੱਕਿੰਗ ਜਿਹੜਾ ਆ ਉਸ ਦੀ ਸਥਾਪਨਾ ਕੀਤੀ ਸੀਗੀ। ਬਿਲਕੁਲ, ਕਹਿੰਦੇ ਵੀ ਜਿੱਦਾਂ ਆਪਣੇ ਅਨਰੋਲ ਕਰ ਲੈਂਦੇ ਸੀ, ਦਾਖਲਾ ਕਰ ਲੈਂਦੇ ਸੀ ਆਪਣੇ ਸਕੂਲ ਦੇ ਵਿੱਚ ਵੀ ਜਿਹੜੇ ਵੈਟਰਨ ਜਿਹੜੇ ਫੌਜੀ ਹੈਗੇ ਆ, ਕਿਉਂਕਿ ਜਿਹੜੇ ਫੌਜੀ ਵਾਪਸ ਆਉਂਦੇ ਹੈਗੇ ਆ ਜਾਂ ਉਹ ਰਿਟਾਇਰਮੈਂਟ ਲੈ ਲੈਂਦੇ ਹੈਗੇ ਆ, ਉਹਨਾਂ ਦੀ ਟ੍ਰੇਨਿੰਗ ਦੇ ਵਾਸਤੇ ਡਿਪਾਰਟਮੈਂਟ ਆਫ ਵੈਟਰਨਸ ਅਫੇਅਰ ਜਿਹੜੀ ਆ USA ਦੀ, ਉਹਨਾਂ ਨੇ ਇਹ ਫੰਡ ਸੈਟਅਪ ਕੀਤਾ ਸੀ ਵੀ ਤੁਸੀਂ ਕਿਤੇ ਵੀ ਆਪਣੀ ਸਕੂਲ ਦੀ ਟ੍ਰੇਨਿੰਗ ਲੈਣੀ ਆ ਜਾਂ ਆਪਣੀ ਲਾਈਫ ਦੇ ਵਿੱਚ ਜਦੋਂ ਤੁਸੀਂ ਸਿਵਲ ਸੁਸਾਇਟੀ 'ਚ ਸਕਸੀਡ ਕਰਨਾ, ਉਹਦੇ ਲਈ ਉਹ ਸਪੋਰਟ ਕਰਦੇ ਆ। ਸੋ ਇਹਦੇ ਲਈ ਉਹ ਐਨਰੋਲ ਕਰ ਲੈਂਦੇ ਸੀ ਕਈ ਝੂਠੇ ਨਾਂ, ਤੇ ਮੁੜ ਕੇ ਜਿਹੜੇ ਹੈਗੇ ਆ ਫਿਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਹਿੰਦੇ ਈਵਨ ਜਿਹੜੇ ਉਹ ਸਟੂਡੈਂਟ ਸੀ ਉਹਨਾਂ ਨੇ ਕਦੇ ਪੈਰ ਵੀ ਉਸ ਸਕੂਲ ਦੇ ਅੰਦਰ ਨਹੀਂ ਰੱਖਿਆ ਹੋਇਆ ਜੀ। ਤੇ ਕਹਿੰਦੇ ਕੰਪਲੇਂਟ ਦੇ ਵਿੱਚ ਜਿਹੜੇ ਕੁਝ ਆਪਰੇਟਰ ਜਿਨ੍ਹਾਂ ਨੂੰ ਚਾਰਜ ਕੀਤਾ ਗਿਆ ਹੈ ਉਹਨਾਂ ਉੱਤੇ ਗ੍ਰੈਂਡ ਥੈਫਟ, ਆਈਡੈਂਟੀਟੀ ਥੈਫਟ, ਫੋਰਜਰੀ, ਮੇਕਿੰਗ ਫਾਲਸ ਐਂਡ ਫਰਾਡੂਲੈਂਟ ਕਲੇਮਸ ਤੇ ਪ੍ਰੀਪੇਅਰਿੰਗ ਫਾਲਸ ਐਵੀਡੈਂਸ, ਯਾਨੀ ਕਿ ਜਾਲੀ ਦਸਤਾਵੇਜ਼ ਜਿਹੜੇ ਬਣਾਉਣ ਦਾ ਤੇ ਗ੍ਰੈਂਡ ਥੈਫਟ ਦਾ ਤੇ ਲੋਕਾਂ ਦੀ ਆਈਡੈਂਟੀਟੀ ਚੋਰੀ ਕਰਨ ਦੇ ਜਿਹੜੇ ਦੋਸ਼ ਲੱਗੇ ਆ। ਕਹਿੰਦੇ ਜਿਹੜੇ ਆਪਰੇਟਰ ਇਸ ਦੇ ਵਿੱਚ ਚਾਰਜ ਕੀਤੇ ਆ, ਮਾਰਸ਼ਲ 51 ਸਾਲ ਦਾ, ਰੌਬਰਟ ਵੈਗਨਰ 55 ਸਾਲ ਦਾ, ਡਾਇਰੈਕਟਰ ਜਿਹੜਾ ਸਕੂਲ ਦਾ ਐਰਨ ਸੋਲੋਮੋਨਾ 34 ਸਾਲ ਦਾ, ਤੇ ਜਿਹਨੇ ਰਿਕਰੂਟ ਕਰਦਾ ਹੁੰਦਾ ਸੀ ਵੈਟਰਨਸ ਨੂੰ ਉਹ ਸੈਂਡਰੂ ਗ੍ਰੀਨ 61 ਸਾਲ ਦਾ, ਤੇ ਜਿਹਨੇ ਕਹਿੰਦੇ ਫਰਾਡੂਲੈਂਟ ਸਟੂਡੈਂਟ ਫਾਈਲਸ ਜਿਹੜੀਆਂ ਬਣਾਈਆਂ, ਤੇ ਇੱਕ ਹੋਰ ਇੰਪਲੋਈ ਆਈਵੋਨਾ ਆਰਸਲੀ ਜਿਮੇਜ਼ 46 ਸਾਲਾਂ ਦਾ। ਇਹਨਾਂ ਸਾਰਿਆਂ ਨੂੰ ਜਿਹੜੇ ਚਾਰਜ ਆ ਉਹ ਲਾਏ ਨੇ। ਤੇ ਕਹਿੰਦੇ ਵੀ ਪਿਛਲੇ ਮਹੀਨੇ ਜਦ ਜਿਹੜੇ ਚਾਰਜਿਸ ਲਾਏ ਸੀ ਮਾਰਸ਼ਲ ਤੇ ਵੈਗਨਰ ਨੂੰ ਜਿਹੜਾ ਵੱਖਰੇ ਇੱਕ ਫੈਡਰਲ ਵਾਇਰ ਫਰਾਡ ਦੇ ਵਿੱਚ ਵੀ ਇੰਡਾਈਟ ਕੀਤਾ ਗਿਆ ਸੀ, ਪਰ ਉਹ ਬੇਲ ਦੇ ਉੱਤੇ ਹੁਣ ਇਸ ਟਾਈਮ ਉਹ ਜਿਹੜਾ ਉਹ ਬਾਹਰ ਸੀਗਾ। ਜੀ ਬਿਲਕੁਲ, ਜਿਹੜਾ ਸਕੂਲ ਹੈਗਾ ਇਹਨੂੰ ਫੰਡਿੰਗ ਜਿਹੜੀ ਹੈ ਡਿਪਾਰਟਮੈਂਟ ਆਫ ਵੈਟਰਨਸ ਅਫੇਅਰ ਵੱਲੋਂ ਮਿਲਣੀ ਸ਼ੁਰੂ ਹੋਈ ਸੀ ਕਿਉਂਕਿ ਐਲੀਜੀਬਲ ਸੀ ਐਜ਼ ਏ ਨਾਨ ਕਾਲਜ ਡਿਗਰੀ ਪ੍ਰੋਗਰਾਮ, ਜਿਹਦੇ ਵਿੱਚ ਜਿਹੜਾ 9/11 ਦਾ GI ਬਿੱਲ ਸੀਗਾ ਉਹ 9/11 ਦੇ ਬੇਸ ਤੇ ਬਣਾਇਆ ਗਿਆ ਸੀ। ਉਹ ਤੇ ਉਹਦੇ ਹਿਸਾਬ ਨਾਲ 240 ਘੰਟੇ ਦੀ ਟ੍ਰੇਨਿੰਗ ਦਿੰਦੇ ਸੀ ਕਲਾਸ ਏ ਟਰੈਕਟਰ ਦੀ, ਟ੍ਰੇਲਰ ਦੀ ਤੇ ਸੇਫਟੀ, ਤੇ ਲਗਭਗ ਕਹਿੰਦੇ 600 ਘੰਟੇ ਤੱਕ ਦੀ ਸਿਲੈਕਟ ਡਰਾਈਵਰ ਡਿਵੈਲਪਮੈਂਟ ਪ੍ਰੋਗਰਾਮ ਸੀ। ਪਰ ਇਹ ਸਾਰਾ ਕੁਝ ਸੀਗਾ ਪੇਪਰਾਂ 'ਚ। ਜੀ ਜੀ ਜੀ। ਤੇ ਜਿਹੜੀ ਹਰਜੋਤ ਸਿੰਘ ਜੀ ਤੁਸੀਂ ਦੱਸ ਰਹੇ ਸੀਗੇ ਵੀ ਜਿਹੜਾ SB 1402 ਜਿਹੜਾ ਬਿੱਲ ਹੈਗਾ ਆ ਉਸ ਦੀ ਵਿਰੋਧ ਜਿਹੜਾ ਹੈ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਨੇ ਆਲਰੇਡੀ ਕਰ ਦਿੱਤਾ। ਜਿਹੜਾ ਲਾਰਾ ਬੈਲ ਗਾਰਡਨਸ ਵਾਲਾ ਜਿਹੜਾ ਬਿੱਲ ਦੀ ਤੁਸੀਂ ਹੁਣੇ ਜਿਹੜੇ ਦੱਸ ਰਹੇ ਸੀਗੇ ਵੀ ਕਹਿੰਦੇ ਵੀ ਇਹਦੇ ਨਾਲ ਜਿਹੜਾ ਇੰਡੀਪੈਂਡੈਂਟ ਟਰੱਕਰਸ ਆ ਉਸ ਦੇ ਉੱਤੇ ਖਤਰਾ ਆ, ਤੇ ਇਸ ਲਈ ਅਸੀਂ ਇਸ ਦਾ ਜਿਹੜਾ ਆ ਉਹ ਵਿਰੋਧ ਜਿਹੜਾ ਕਰਨ
ਜਾ ਰਹੇ ਆ। ਸੋ ਪਤਾ ਨਹੀਂ ਇਹ ਕੀ ਜਿਹੜੀਆਂ ਟਰੱਕਿੰਗ ਪਤਾ ਨਹੀਂ ਐਸੋਸੀਏਸ਼ਨ ਪਹਿਲੀ ਵਾਰੀ ਜਦੋਂ ELD ਹੋਇਆ ਸੀ ਉਦੋਂ ਵੀ ਅਮਰੀਕਨ ਟਰੱਕਰ ਐਸੋਸੀਏਸ਼ਨ ਉਹਦਾ ਵਿਰੋਧ ਕਰ ਰਹੀ ਸੀ। ਨਹੀਂ, ਉਹ ਸਾਥ ਦੇ ਰਹੀ ਸੀਗੀ ਤੇ ਜਿਹੜੇ ਓਇਡਾ ਵਾਲੇ ਆ ਉਹਦਾ ਵਿਰੋਧ ਕਰਦੇ ਸੀ। ਉਹਦਾ ਵਿਰੋਧ ਕਰ ਰਿਹਾ ਸੀ। ਹੁਣ ਜਿਹੜੇ ਆ ਹੁਣ ਕੈਲੀਫੋਰਨੀਆ ਟਰੱਕਰ ਐਸੋਸੀਏਸ਼ਨ ਵਾਲੇ ਉਹਦਾ ਵਿਰੋਧ ਕਰ ਰਹੇ ਹੈਗੇ ਆ। ਜੀ ਤੇ ਸੋ ਪਤਾ ਨਹੀਂ ਆ ਵੀ ਕੌਣ ਕਿਹੜੇ ਪਾਸੇ ਨੂੰ ਕਿੱਦਾਂ ਕਿਹਦੇ ਹੱਥਾਂ 'ਚ ਜਿਹੜੇ ਆ ਉਹ ਖੇਡ ਰਹੇ ਹੁੰਦੇ ਆ। ਪਰ ਇਹ ਵੀ ਕਿਉਂਕਿ ਟਰੱਕਿੰਗ ਇੰਡਸਟਰੀ ਹਰਜੋਤ ਸਿੰਘ ਜੀ ਹੈ ਇੰਨੀ ਵੱਡੀ, ਲੌਬਿੰਗ ਬਹੁਤ ਸਟਰੋਂਗ ਆ, ਵੱਡੀਆਂ ਕੰਪਨੀਆਂ ਦੀ ਜਿਹੜੀ ਲੌਬਿੰਗ ਆ ਉਹ ਵੀ ਬਹੁਤ ਸਟਰੋਂਗ ਆ। ਇੰਡੀਪੈਂਡੈਂਟ ਟਰੱਕਰਸ ਆ ਉਹਨਾਂ ਨੂੰ ਜਿਹੜਾ ਜ਼ਰੂਰ ਕਿਤੇ ਨਾ ਕਿਤੇ ਸਾਰਿਆਂ ਨੂੰ ਇਕੱਠੇ ਹੋਣ ਦੀ, ਓਨਰ ਓਪਰੇਟਰਸ ਨੂੰ ਜਿਹੜੇ ਆ ਉਹ ਇਕੱਠੇ ਹੋਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਓਇਡਾ ਵਾਲੇ ਵੀ ਲੱਗੇ ਹੋਏ ਆ, ਹੋਰ ਵੀ ਕਈ ਜਿਹੜੀਆਂ ਐਸੋਸੀਏਸ਼ਨਸ ਜਿਹੜੀਆਂ ਆ ਉਹ ਬਣੀਆਂ ਨੇ ਜਾਂ ਬਣ ਰਹੀਆਂ ਨੇ। ਸੋ ਜ਼ਰੂਰ ਆਪਾਂ ਜਿੱਦਾਂ ਦੀ ਵੀ ਖਬਰਾਂ ਹੋਣਗੀਆਂ ਆਪਾਂ ਜ਼ਰੂਰ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਦੇ ਰਹਾਂਗੇ। ਬਿਲਕੁਲ, ਸਾਡਾ ਸਮਾਂ ਵੀ ਸਮਾਪਤ ਹੋ ਗਿਆ ਤੇ ਜਾਂਦੇ ਜਾਂਦੇ ਕਾਰਾਂ ਦੇ ਨਾਲ ਰਿਲੇਟਡ ਜਿਹੜੀ ਖਬਰ ਆ ਉਹ ਵੀ ਸਾਂਝੀ ਕਰਦੇ ਜਾਈਏ। ਜਿਹੜਾ GM ਹੈਗਾ ਆ ਉਹਨਾਂ ਦਾ ਓਹਾਇਓ ਦੇ ਵਿੱਚ ਇੱਕ ਜਿਹੜਾ ਪਲਾਂਟ ਆ ਉਹ 1500 ਜੌਬਾਂ ਜਿਹੜੀਆਂ ਉਹ ਕੱਟ ਕਰਨ ਜਾ ਰਹੀ ਹੈਗੀ ਜਨਰਲ ਮੋਟਰ। ਤੇ ਕਹਿੰਦੇ ਵੀ ਉਹ ਛੋਟੀਆਂ ਕਾਰਾਂ ਬਣਾਉਂਦੇ ਸੀ ਲਾਰਡਸਟਾਊਨ ਓਹਾਇਓ ਦੇ ਵਿੱਚ, ਅਸੈਂਬਲੀ ਪਲਾਂਟ ਉਹਨਾਂ ਦਾ ਸੀਗਾ, ਸਿਰਫ ਇੱਕੋ ਸ਼ਿਫਟ ਉਹ ਨਹੀਂ ਰੱਖੀ ਹੈਗੀ। ਉਹਨੀ ਕਾਰਨ ਇਹ ਦੱਸਿਆ ਆ ਵੀ ਜਿਹੜੇ ਲੋਕ ਆ ਉਹ ਸ਼ੈਵੀ ਜਿਹੜੀ ਕਰੂਜ਼ ਆ ਤੇ ਜਾਂ GM ਦੀਆਂ ਛੋਟੀਆਂ ਕਾਰਾਂ ਹੈਗੀਆਂ ਆ ਉਹਨਾਂ ਨੂੰ ਬਾਈ ਨਹੀਂ ਕਰਦੇ। 30% ਜਿਹੜੀ 2014 ਤੋਂ ਲੈ ਕੇ 17 ਤੱਕ ਉਹਨਾਂ ਦੀ ਸੇਲ ਦੇ ਵਿੱਚ ਘਾਟਾ ਹੋਇਆ ਹੈਗਾ। ਲੋਕ ਕਹਿੰਦੇ ਵੀ SUV ਜਿਹੜੇ ਆ ਉਹਨਾਂ ਨੂੰ ਪਸੰਦ ਕਰਦੇ ਹੈਗੇ ਆ। ਸੋ ਇਸ ਕਰਕੇ ਉਹਨਾਂ ਨੂੰ ਜਿਹੜੀ ਇੰਨੇ EMPLOYEE ਆ ਉਹਨਾਂ ਨੂੰ ਫਾਇਰ ਕਰਨਾ ਪਿਆ ਹੈਗਾ ਜੀ। ਤੇ ਹਰਜੋਤ ਸਿੰਘ ਜੀ ਦੱਸ ਜਾਈਏ, ਟੈਕਸ ਭਰਾਉਣ ਦਾ ਜਿਹੜਾ ਦਿਨ ਆ ਬਹੁਤ ਨਜ਼ਦੀਕ ਆ। ਅਪ੍ਰੈਲ 17 2018 ਜਿਹੜਾ ਆ ਉਹ 2018 US ਟੈਕਸ ਡੇ। ਸੋ ਸਾਰੇ ਜਾਣੇ ਆਪੋ ਆਪਣੇ ਜਿਹੜੇ ਟੈਕਸ ਆ ਰਿਟਰਨ ਭਰੋ। ਜਿਨ੍ਹਾਂ ਨੇ ਖਾਸ ਕਰਕੇ ਓਬਾਮਾ ਕੇਅਰ ਕੀਤੀ, ਆਪਣੇ 1095 ਜਿਹੜੇ ਫਾਰਮ ਆ ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਮੇਲ ਦੇ ਵਿੱਚ ਆ ਜਾਂਦੇ ਆ। ਬੰਦੇ ਆਪਣੇ ਕਈ ਵਾਰੀ ਧਿਆਨ ਨਹੀਂ ਦਿੰਦੇ, ਉਹਨੂੰ ਉੱਦਾਂ ਹੀ ਜਿਹੜੇ ਸੁੱਟ ਵੀ ਦਿੰਦੇ ਨੇ। ਤੇ ਉਹ ਧਿਆਨ ਰੱਖੋ, ਜੇ ਨਹੀਂ ਤਾਂ ਜਿਹੜੇ ਵੀ ਏਜੰਟ ਥਰੂ ਤੁਸੀਂ ਆਪਣਾ ਕਰਾਇਆ ਆ ਉਹਨਾਂ ਦੇ ਕੋਲੋਂ 1095 ਦੀ ਜਿਹੜੀ ਮੰਗ ਕਰੋ, ਕਿਉਂਕਿ ਜੇ ਤੁਸੀਂ ਟੈਕਸ ਦੇ ਦੌਰਾਨ ਟੈਕਸ ਪ੍ਰੀਪੇਅਰ ਨੂੰ ਨਹੀਂ ਦਿਖਾਓਗੇ ਤਾਂ ਤੁਹਾਨੂੰ ਵੱਡਾ ਜੁਰਮਾਨਾ ਜਿਹੜਾ ਆ ਉਹ ਦੇਣਾ ਪੈ ਸਕਦਾ ਆ। ਸੋ ਸਾਰੇ ਜਾਣੇ ਆਪੋ ਆਪਣੇ ਸਮੇਂ ਦੇ ਨਾਲ ਜਿਹੜਾ ਟੈਕਸ ਭਰੋ। ਜੇ ਜਿਨ੍ਹਾਂ ਨੇ ਐਕਸਟੈਂਸ਼ਨ ਲੈਣੀ ਆ ਉਹ ਐਕਸਟੈਂਸ਼ਨ ਵੀ ਲੈਣੀ ਆ। ਜੇ ਤੁਹਾਨੂੰ ਲੱਗਦਾ ਵੀ ਤੁਸੀਂ ਇੰਨੇ ਕੁ ਪੈਸੇ ਡਿਊ ਹੋਣੇ ਹੈਗੇ ਤੇ ਉਹ ਪਹਿਲਾਂ ਹੀ ਭੇਜ ਦਿਆ ਕਰੋ। ਉਹ ਤੁਸੀਂ ਪਹਿਲਾਂ ਪੈਸੇ ਐਕਸਟੈਂਸ਼ਨ ਦੇ ਨਾਲ ਭੇਜ ਸਕਦੇ ਹੈਗੇ, ਕਿਉਂਕਿ ਨਹੀਂ ਤਾਂ ਫਿਰ ਜਦੋਂ ਤੁਸੀਂ ਖਾਸ ਕਰਕੇ ਮੈਂ ਦੇਖਿਆ ਜਿਹੜੇ ਸੈਲਫ ਇੰਪਲਾਇਡ ਹੈਗੇ ਆ ਉਹ ਹਮੇਸ਼ਾ ਹੀ ਲੇਟ ਭਰਦੇ ਹੈਗੇ ਆ ਤੇ ਫਿਰ ਤੁਹਾਨੂੰ ਜਿਹੜਾ ਫਾਈਨ ਬਹੁਤ ਜ਼ਿਆਦਾ ਹੋ ਜਾਂਦਾ ਤੇ ਇੰਟਰਸਟ ਰੇਟ ਬਹੁਤ ਜ਼ਿਆਦਾ ਜਿਹੜੀ IRS ਚਾਰਜ ਕਰਦੀ ਹੈਗੀ ਆ ਜੀ। ਤੇ ਨਾਲ ਹੀ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਕਹਿੰਦੇ ਕਿਉਂਕਿ ਪਿਛਲਾ ਜਿਹੜਾ ਇਹ ਵਰ੍ਹਾ ਸੀ ਕ੍ਰਿਪਟੋ ਕਰੰਸੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਚਰਚਿਤ ਸੀਗਾ ਤੇ IRS ਨੇ ਜਿਹੜਾ ਦੱਸਿਆ ਵੀ ਕਹਿੰਦੇ ਹੁਣ ਤੱਕ 100 ਤੋਂ ਵੀ ਘੱਟ ਬੰਦਿਆਂ ਨੇ ਰਿਪੋਰਟ ਕੀਤਾ ਆ ਜੀ ਉਹਨਾਂ ਦੇ ਕੋਲ ਬਿਟਕੋਇਨਸ ਜਿਹੜੇ ਆ ਉਹ ਹੈਗੇ ਆ, ਜਦ ਕਿ ਹਜ਼ਾਰਾਂ ਦੇ ਵਿੱਚ ਸੰਖਿਆ ਆ ਲੋਕਾਂ ਦੀ ਜਿਨ੍ਹਾਂ ਦੇ ਕੋਲ ਬਿਟਕੋਇਨ ਹੈਗੇ ਆ। ਤੇ IRS ਕਹਿੰਦਾ ਆ ਵੀ ਜੇ ਕਿਸੇ ਨੇ ਕ੍ਰਿਪਟੋ ਕਰੰਸੀ ਆਪਣੇ ਕੋਲ ਰੱਖੀ ਆ, ਉਹਨਾਂ ਦੇ ਕੋਲ ਹੈਗੀ ਆ, ਜਿਨ੍ਹਾਂ ਕੋਲ ਸਟਾਕ ਵੀ ਹੁੰਦੇ ਆ, ਕਿਤੇ ਵੀ ਜਿਹੜਾ ਇਨਵੈਸਟ ਕੀਤਾ ਹੁੰਦਾ ਉਹ ਸਾਰਾ ਕੁਝ ਜਿਹੜਾ ਆ ਉਹ ਦੱਸਣਾ ਪੈਂਦਾ ਆ। ਇਹੀ ਨਹੀਂ, ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਦੀਆਂ ਇੰਡੀਆ ਦੇ ਵਿੱਚ ਪ੍ਰਾਪਰਟੀਆਂ ਆ, ਉਹਨਾਂ ਨੂੰ ਰੈਂਟ ਮਿਲ ਰਿਹਾ, ਸਾਰਾ ਕੁਝ ਆ। IRS ਤਾਂ ਕਹਿੰਦੀ ਆ ਵੀ ਉਹ ਸਾਰਾ ਕੁਝ ਵੀ ਜਿਹੜਾ ਆ ਉਹ ਜ਼ਰੂਰ ਦੱਸਿਆ ਉਹਨਾਂ ਨੂੰ ਜਾਵੇ। ਸੋ 17 ਤਰੀਕ ਜਿਹੜੀ ਆ ਇਹ ਰਾਈਟ ਨਾਓ ਜਿਹੜੀ ਉਹ ਲਾਸਟ ਡੇਟ ਆ, ਅਨਲੈਸ ਜੇ ਇਹ ਵੀ ਖੁਦ ਐਕਸਟੈਂਡ ਜਿਹੜੀ ਆ ਉਹ ਨਹੀਂ ਕਰ ਦਿੰਦੇ। ਪਰ ਹਾਲ ਦੀ ਘੜੀ IRS ਨੇ ਕੋਈ ਐਕਸਟੈਂਸ਼ਨ ਇਦਾਂ ਦੀ ਜਿਹੜੀ ਉਹ ਦਿੱਤੀ ਨਹੀਂ ਆ। ਸੋ 17 ਅਪ੍ਰੈਲ ਤੋਂ ਪਹਿਲਾਂ ਆਪਣਾ ਟੈਕਸ ਭਰੋ, ਜੇ ਐਕਸਟੈਂਸ਼ਨ ਲੈਣੀ ਐਕਸਟੈਂਸ਼ਨ ਲਓ। ਤੇ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨੇਹੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।